ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਤੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਚੋਂ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਸਵਾਗਤ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ ਆਪ ਸਭ ਦਾ। ਵਿਊਅਰਸ, ਨਾਰਮਲੀ ਨੀਲਮ ਕੌਰ ਜੀ ਇਸ ਸ਼ੋਅ ਨੂੰ ਕੰਡਕਟ ਕਰਦੇ ਆ, ਪਰ ਅੱਜ ਕੁਝ ਨਿੱਜੀ ਕਾਰਨਾਂ ਕਰਕੇ ਉਹ ਨਹੀਂ ਆਪਣੀ ਹਾਜ਼ਰੀ ਲਵਾ ਸਕੇ। ਸੋ ਅੱਜ ਜਿਹੜਾ ਇਹ ਸ਼ੋਅ ਹੈ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਉਹ ਮੇਰੀ ਜ਼ਿੰਮੇਵਾਰੀ ਲੱਗੀ ਹੈ ਇਸ ਸ਼ੋਅ ਨੂੰ ਕੰਡਕਟ ਕਰਨ ਦੀ। ਸੋ ਅੱਜ 26 ਅਗਸਤ 2019 11 ਭਾਦੋਂ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਸੋ ਸਾਡੇ ਜਿਹੜੇ ਦਰਸ਼ਕ ਤੇ ਸਰੋਤੇ ਸਾਡੇ ਨਾਲ ਬਣੇ ਹੋਏ ਆ, ਸਾਰਿਆਂ ਦਾ ਸਵਾਗਤ ਹੈ। ਖਾਸ ਤੌਰ ਤੇ ਜਿਹੜੇ ਸਾਡੇ ਪਾਕਿਸਤਾਨੀ ਭਰਾ ਤੇ ਭੈਣ ਨੇ, ਅਸਲਾਮ ਵਾਲੇਕੁਮ ਉਹਨਾਂ ਦੇ ਲਈ। ਤੇ ਡਾਕਟਰ ਸਾਹਿਬ, ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਸ਼ੋਅ ਦੀ। ਤੁਹਾਡਾ ਵੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ। ਥੈਂਕ ਯੂ ਡਾਕਟਰ ਸਾਹਿਬ। ਤੇ ਸ਼ੁਰੂਆਤ ਕਰੀਏ ਡਾਕਟਰ ਸਾਹਿਬ, ਜਿਹੜੀਆਂ ਪਿਛਲੇ ਹਫਤੇ ਦੀਆਂ ਵੀ ਜਿਹੜੀਆਂ ਜਾਂ ਅਦਰਵਾਈਜ਼ ਅਸੀਂ ਕਸ਼ਮੀਰ ਇਸ਼ੂ ਤੇ ਗੱਲਬਾਤ ਕੀਤੀ ਹੈ ਪਿਛਲੇ ਹਫਤਿਆਂ ਦੇ ਵਿੱਚ, ਜਦੋਂ ਤੋਂ 370 ਧਾਰਾ ਜਿਹੜੀ ਹੈ ਉਹ ਹਟਾਈ ਗਈ ਹੈ। ਸੋ ਪਿਛਲੀ ਜਿਹੜੀ ਰੀਸੈਂਟ ਡਿਵੈਲਪਮੈਂਟ ਹੈਗੀ ਹੈ G7 ਸਮਿਟ, ਉੱਥੇ ਜਿਹੜੇ ਵੱਖ-ਵੱਖ ਲੀਡਰਸ ਹੈਗੇ ਆ ਉਹਨਾਂ ਦੀ ਮੁਲਾਕਾਤ ਹੋਈ ਹੈ। ਸੋ ਕਸ਼ਮੀਰ ਦਾ ਇਸ਼ੂ ਵੀ ਹੈ ਜਿਹੜਾ ਉਹ ਹਾਈਲਾਈਟ ਹੋਇਆ। ਡੋਨਲਡ ਟਰੰਪ ਦੀ ਤੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਹਨਾਂ ਦੀ ਵੀ ਮੁਲਾਕਾਤ ਹੋਈ ਹੈ। ਸੋ ਇੱਕ ਜਿਹੜੀ ਸਟੇਟਮੈਂਟ ਹੈ, ਖਬਰ ਹੈ, ਉਹ ਬਣੀ ਹੋਈ ਹੈ। ਤੇ ਨਾਲ ਹੀ ਜਦੋਂ ਅਸੀਂ ਕਸ਼ਮੀਰ ਇਸ਼ੂ ਦੀ ਗੱਲ ਕਰਦੇ ਹਾਂ ਤਾਂ ਕਸ਼ਮੀਰ ਇਸ ਵਕਤ ਫੋਕਸ ਦੁਨੀਆ ਭਰ ਦੇ ਮੀਡੀਆ ਦਾ ਉੱਥੇ ਹੈ। ਪਾਕਿਸਤਾਨ ਵੱਲੋਂ ਅਗਰੈਸਿਵਲੀ ਪਰਸਿਊ ਕੀਤਾ ਜਾ ਰਿਹਾ ਹੈ ਇੰਟਰਨੈਸ਼ਨਲ ਪਲੇਟਫਾਰਮਸ ਤੱਕ ਇਸ ਇਸ਼ੂ ਨੂੰ ਉਠਾਉਣ ਦੀ, ਤੇ ਇਹਦੇ ਤੇ ਕੋਈ ਨਾ ਕੋਈ ਜਿਹੜਾ ਸੋਲੂਸ਼ਨ ਹੈ ਉਹ ਕੱਢਣ ਦੀ। ਇਮਰਾਨ ਖਾਨ ਸਾਹਿਬ ਹੋਰਾਂ ਨੇ ਪਾਕਿਸਤਾਨੀ ਆਵਾਮ ਨੂੰ ਦੁਨੀਆ ਭਰ ਦੇ ਵਿੱਚ ਐਡਰੈਸ ਵੀ ਦਿੱਤੀ ਹੈ, ਉਹਨਾਂ ਨੇ ਕਾਲ ਵੀ ਦਿੱਤੀ ਹੈ। ਸੋ ਓਵਰਆਲ ਜਿਹੜੀਆਂ ਇਹ ਲੇਟੈਸਟ ਡਿਵੈਲਪਮੈਂਟਸ ਹੈਗੀਆਂ ਨੇ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ, ਕਿਵੇਂ ਦੇਖਦੇ ਹੋ ਇਹਨਾਂ ਨੂੰ? ਤੇ ਕਸ਼ਮੀਰ ਦੇ ਪਰਸਪੈਕਟਿਵ ਤੋਂ ਖਾਸ ਤੌਰ ਤੇ ਜੇ ਗੱਲਬਾਤ ਕਰਨੀ ਹੋਵੇ। ਦੇਖੋ, ਕਿਉਂਕਿ ਫਰਾਈਡੇ ਤੋਂ ਬਾਅਦ ਇਸ ਹਫਤੇ ਦਾ ਇਹ ਪਹਿਲਾ ਸ਼ੋਅ ਹੈ, ਸੋ ਜ਼ਾਹਰ ਹੈ ਕਿ ਸੈਚਰਡੇ ਜਿਹੜਾ ਕਿ ਵੱਡਾ ਇੱਕ ਪ੍ਰੋਟੈਸਟ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਹੋਇਆ, ਜਿਸ ਦੇ ਵਿੱਚ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਰਾਜਾ ਫਾਰੂਕ ਹੈਦਰ ਵੀ ਸ਼ਾਮਲ ਹੋਏ। ਅਸੀਂ ਵੀ ਸ਼ਮੂਲੀਅਤ ਕੀਤੀ ਔਰ ਉਸ ਦਾ ਜ਼ਿਕਰ ਕਰਨਾ ਵੀ ਬਣਦਾ ਹੈ, ਕਿਉਂਕਿ ਇੱਕ ਵੀਕਐਂਡ ਹੋਣ ਦੇ ਬਾਵਜੂਦ ਔਰ ਆਲਰੇਡੀ ਇਹ 5ਵਾਂ ਪ੍ਰੋਟੈਸਟ ਪਿਛਲੇ 3 ਹਫ਼ਤੇ ਦੇ ਵਿੱਚ ਕਸ਼ਮੀਰ ਦੇ ਮੁੱਦੇ ਤੇ ਨਿਊਯਾਰਕ 'ਚ ਹੈ। ਪਰ ਮੈਂ ਦੇਖ ਰਿਹਾ ਕਿ ਜਿਵੇਂ ਸਮੁੱਚਾ ਜਿਹੜਾ ਭਾਈਚਾਰਾ ਇਨਸਾਫ ਨੂੰ ਪਿਆਰ ਕਰਦਾ ਜੀ, ਉਸ ਦੇ ਵਿੱਚ ਜ਼ਾਹਰ ਹੈ ਅੱਜ ਕਸ਼ਮੀਰੀ ਹੋਣ, ਪਾਕਿਸਤਾਨੀ ਹੋਣ ਔਰ ਸਿੱਖ ਕੌਮ, ਜਿਨ੍ਹਾਂ ਨੇ ਸਿੱਧੇ ਤੌਰ ਤੇ ਭਾਰਤੀ ਹਕੂਮਤ ਦੇ ਜ਼ੁਲਮਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਪਿੰਡੇ ਤੇ ਹੰਢਾਇਆ, ਉਹਨਾਂ ਦੇ ਵਿੱਚ ਇੱਕ ਯਕਜ਼ਦੀ ਵੀ ਹੈ। ਔਰ 3 ਹਫ਼ਤੇ ਬਾਅਦ ਵੀ ਜਿਹੜਾ ਅੱਜ ਵੀ ਅਸੀਂ ਉਵੇਂ ਹੀ ਉਹ ਦਰਦ ਮਹਿਸੂਸ ਕਰਦੇ ਹਾਂ, ਕਿਉਂਕਿ ਕਸ਼ਮੀਰ ਅੱਜ ਵੀ ਉਵੇਂ ਇੱਕ ਜੇਲ੍ਹ ਬਣਿਆ ਹੋਇਆ ਹੈ। ਔਰ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ ਬੀਬੀਆਂ ਨਾਲ, ਬੱਚਿਆਂ ਨਾਲ, ਔਰਤਾਂ ਨਾਲ, ਔਰ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ, ਬਹੁਤ ਬੁਰਾ ਸਲੂਕ ਹੋ ਰਿਹਾ। ਔਰ ਕਿਸ ਹੱਦ ਤੱਕ ਜਾ ਕੇ ਇਹ ਜਿਹਨੂੰ ਜ਼ਖਮਾਂ ਤੇ ਲੂਣ ਛਿੜਕਣਾ ਤੇ ਦੂਰ ਦੀ ਗੱਲ ਹੈ, ਇਹ ਹਰ ਜ਼ਖਮ ਦੇ ਨਾਲ ਇੱਕ ਹੋਰ ਖੰਜਰ ਨਾਲ ਜ਼ਖਮ ਦਿੰਦੇ ਨੇ, ਉਸ ਦੇ ਉੱਤੇ ਹੋਰ ਲੂਣ ਛਿੜਕਦੇ ਨੇ। ਕਸ਼ਮੀਰ ਦਾ ਝੰਡਾ ਜ਼ਾਹਰ ਹੈ ਜਿਹੜਾ ਆਰਟੀਕਲ 370 ਦੀ ਸਕ੍ਰੈਪਿੰਗ ਹੈ, ਉਸ ਦੀ ਫੁੱਲ ਇੰਪਲੀਮੈਂਟੇਸ਼ਨ 31 ਅਕਤੂਬਰ ਨੂੰ ਸ਼ੁਰੂ ਹੋਣੀ ਸੀ, ਜਦੋਂ ਕਿ ਕਿਉਂਕਿ ਹਰ ਕਸ਼ਮੀਰ ਸ਼੍ਰੀਨਗਰ ਹੋਏ, ਜੰਮੂ ਹੋਏ, ਸਰਕਾਰੀ ਇਮਾਰਤਾਂ 'ਚ ਤਿਰੰਗੇ ਦੇ ਨਾਲ ਜਿਹੜਾ ਹੈ ਕਸ਼ਮੀਰ ਦਾ ਝੰਡਾ ਵੀ ਲਹਿਰਾਇਆ ਜਾਂਦਾ, ਜਿਸ ਦੇ ਵਿੱਚ 3 ਸਟ੍ਰਾਈਪਸ ਨੇ, ਜਿਹੜੀ ਇੱਕ ਜੰਮੂ, ਇੱਕ ਲਦਾਖ, ਇੱਕ ਕਸ਼ਮੀਰ ਨੂੰ ਰਿਪਰੈਜ਼ੈਂਟ ਕਰਦੀ ਹੈ। ਔਰ ਉਹਦੇ 'ਚ ਇੱਕ ਹੱਲ ਹੈ ਜਿਹੜਾ ਰਿਪਰੈਜ਼ੈਂਟ ਕਰਦਾ ਹੈ ਕਿਰਤੀ ਨੂੰ, ਕਿਸਾਨ ਨੂੰ। ਔਰ ਜ਼ਾਹਰ ਹੈ ਕਿ ਉਸ ਦਾ ਰੰਗ ਲਾਲ ਹੈ। ਔਰ ਜ਼ਾਹਰ ਹੈ ਕਿ ਕਸ਼ਮੀਰੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਇਸ ਮੌਜੂਦਾ ਦੌਰ ਤੱਕ ਪਹੁੰਚਣ ਲਈ ਵੀ, ਤੇ ਅੱਗੋਂ ਕੁਰਬਾਨੀਆਂ ਦਾ, ਸ਼ਹਾਦਤਾਂ ਦਾ ਸਿਲਸਿਲਾ ਕਦੋਂ ਤੱਕ ਚੱਲੇਗਾ ਇਹ ਰੱਬ ਜਾਣਦਾ। ਸੋ ਇਹ ਵੀ ਜਦੋਂ ਕਿ 31 ਅਕਤੂਬਰ ਨੂੰ ਇਹ ਲਾਏ ਜਾਣੇ ਸੀ, ਇਹਨਾਂ ਦੇ ਆਪਣੇ ਮੁਤਾਬਕ ਵੀ ਜਿਸ ਬੇਦਰਦੀ ਦੇ ਨਾਲ ਇਹਨਾਂ ਨੇ ਝੰਡਾ ਸ਼੍ਰੀਨਗਰ ਸੈਕਟਰੀਏਟ ਦੇ ਬਾਹਰ ਵੀ, ਜੰਮੂ ਦੇ ਵੀ ਲਾ ਕੇ ਅਪਮਾਨਿਤ ਕੀਤਾ ਹੈ, ਜ਼ਖਮਾਂ ਦੇ ਉੱਤੇ ਅੱਗੋਂ ਲੂਣ ਛਿੜਕਿਆ। ਜ਼ਾਹਰ ਹੈ ਕਸ਼ਮੀਰ ਵਾਦੀ ਦੇ ਵਿੱਚ ਜਿਵੇਂ ਸੈਯਦ ਅਲੀ ਸ਼ਾਹ ਗਿਲਾਨੀ, ਉਹਨਾਂ ਨੇ ਜਿਹੜੀ ਹੈ ਉਹ ਇਸ ਦੇ ਉੱਤੇ ਪ੍ਰੋਟੈਸਟ ਦੀ ਲਾਈਨ ਦਿੱਤੀ ਹੈ। ਔਰ ਲੋਕ ਬਾਹਰ ਨਿਕਲ ਰਹੇ ਨੇ, ਹੁਣ ਜੋ ਖਬਰਾਂ ਬਾਹਰ ਨਿਕਲ ਰਹੀਆਂ, 3 ਹਫ਼ਤੇ ਇਸ ਜ਼ੁਲਮ, ਕਰਫਿਊ, ਜਿੱਥੇ ਅੰਦਰ ਉਹਨਾਂ ਕੋਲ ਦਵਾਈਆਂ ਨਹੀਂ ਨੇ, ਹੋਰ ਚੀਜ਼ਾਂ ਨਹੀਂ ਨੇ, ਇਹਦੇ ਬਾਵਜੂਦ ਲੋਕ ਖਲੋਤੇ ਹੋਏ ਨੇ।
ਸੋ ਜ਼ਾਹਰ ਹੈ ਕਿ ਜਦੋਂ ਸੈਚਰਡੇ ਦਾ ਪ੍ਰੋਟੈਸਟ UN ਹੈੱਡਕੁਆਰਟਰਸ ਦੇ ਬਾਹਰ ਹੋਇਆ, ਜਿਹਨੂੰ TV 84 ਨੇ ਉਸੇ ਸ਼ਾਮ ਦਿਖਾਇਆ, ਉਸ ਦੇ ਵਿੱਚ ਇੱਕ ਬੜਾ ਜੋਸ਼ ਸੀ। ਔਰ ਜਿੱਥੇ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਦਾ ਮੈਂ ਜ਼ਿਕਰ ਕੀਤਾ ਹੈ, ਉੱਥੇ ਮੈਨੂੰ ਵੀ ਐਡਰੈਸ ਕਰਨ ਦਾ ਮੌਕਾ ਮਿਲਿਆ। ਔਰ ਮੈਂ ਜੁਆਇੰਟਲੀ, ਕਿਉਂਕਿ ਇੰਨੇ ਪਰਸਨਲ ਮੈਸੇਜ ਹੁੰਦੇ ਨੇ ਔਰ ਇੰਨੇ ਜਿਹੜੇ ਨੇ YouTube ਤੇ ਔਰ Facebook ਦੇ ਥੱਲੇ, ਮੈਂ ਇਹ ਵੀ ਨਹੀਂ ਚਾਹੁੰਦਾ ਹੁੰਦਾ ਕਿ ਭਾਈ ਜਿਹਨੇ ਪਿਆਰ ਦੇ ਨਾਲ ਭਾਵੇਂ ਇੱਕ ਲਾਈਨ ਵੀ ਲਿਖੀ ਹੈ ਉਸ ਨੂੰ ਅਣਗੌਲਿਆਂ ਕੀਤਾ ਜਾਏ। ਸੋ ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ, ਭਾਵੇਂ ਵਕਤ ਦੀ ਨਜ਼ਾਕਤ ਨੂੰ ਦੇਖਦੇ ਆ 4 ਮਿੰਟ ਦਾ ਹੀ ਐਡਰੈਸ ਹੈ ਉਹ, ਲੇਕਿਨ ਉਸ ਨੇ ਸਾਡੇ ਬਹੁਤ ਸਾਰੇ ਜਿਹੜੇ ਵਿਊਅਰਸ ਨੇ ਉਹਨਾਂ ਦਾ ਦਿਲ ਵੀ ਜਿੱਤਿਆ। ਔਰ ਜ਼ਾਹਰ ਹੈ ਮੌਕੇ ਦੇ ਉੱਤੇ ਵੀ ਜਿਵੇਂ ਸਾਡੀਆਂ ਕਸ਼ਮੀਰੀ ਭੈਣਾਂ ਨੇ, ਔਰ ਮੈਂ ਇਹ ਪਹਿਲੀ ਵਾਰ ਦੇਖਿਆ ਕਿ ਇਸ ਵਾਰ ਕਸ਼ਮੀਰੀ ਬੀਬੀਆਂ ਜਿਹੜੀਆਂ ਨੇ ਉਹ ਵੱਡੀ ਗਿਣਤੀ 'ਚ ਸ਼ਮੂਲੀਅਤ ਕਰ ਰਹੀਆਂ ਨੇ। ਉਹਨਾਂ 'ਚ ਸਕੂਲ ਗੋਇੰਗ, ਕਾਲਜ ਗੋਇੰਗ ਬੱਚੀਆਂ, ਔਰ ਉਹਨਾਂ ਦੇ ਨਾਲ ਉਹਨਾਂ ਦੀਆਂ ਹਮ ਜਮਾਤਨਾਂ ਵੀ ਜਿਹੜੀਆਂ ਕਿ ਉਤਸ਼ਾਹ ਦੇ ਨਾਲ ਜਿਹੜੀਆਂ ਨੇ ਉਹ ਜੁਆਇਨ ਕਰ ਰਹੀਆਂ। ਸੋ ਕੁੱਲ ਮਿਲਾ ਕੇ ਇੱਕ ਬੜਾ ਸਟਰੋਂਗ ਮੈਸੇਜ ਗਿਆ ਯਕਜ਼ਦੀ ਦਾ। ਔਰ ਪਾਕਿਸਤਾਨ 'ਚੋਂ ਵੀ ਇਸ ਬਾਰੇ ਸਾਨੂੰ ਕਾਲਸ ਆਈਆਂ, ਕਿਉਂਕਿ ਉੱਥੇ ਵੀ ARY ਔਰ ਦੂਸਰਾ ਚੈਨਲ ਸ਼ਾਇਦ ਦੁਨੀਆ ਚੈਨਲ, ਉਹਨਾਂ ਨੇ ਵੀ ਉਸ ਦੀ ਕਵਰੇਜ ਦਿਖਾਈ। ਸੋ ਮੈਂ ਸਮਝਦਾ ਆਉਣ ਵਾਲੇ ਦਿਨਾਂ 'ਚ ਵੀ ਜਿਹੜੇ ਪ੍ਰੋਗਰਾਮ ਇਸ ਬਾਰੇ ਦਿੱਤੇ ਜਾਣਗੇ ਉਸ ਦੇ ਵਿੱਚ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਸਾਡੇ ਸਿੱਖ ਭੈਣ ਭਰਾ ਵੀ ਵੱਡੀ ਗਿਣਤੀ 'ਚ ਇਵੇਂ ਹੀ ਸ਼ਮੂਲੀਅਤ ਕਰਨ। ਔਰ ਜਿਉਂ ਹੀ ਅਸੀਂ ਜਦੋਂ ਵੀਕਐਂਡ ਦੀ ਗੱਲ ਕਰਦੇ ਹਾਂ, ਵੱਡੀ ਘਟਨਾ ਜਿਹੜੀ ਕਿ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਜਦੋਂ ਵੀਕਐਂਡ ਨੂੰ ਅਖਬਾਰਾਂ ਜਾਂ ਮੀਡੀਆ ਜਾਂ Facebook ਆਇਆ, ਸੁਬਰਾਮਨੀਅਮ ਸਵਾਮੀ RSS ਦਾ ਆਈਡੀਆਲੋਗ, ਜਿਹਨੇ ਕਿਹਾ ਕਿ ਜੀ ਬਿਲਕੁਲ ਸਿੱਖਾਂ ਨੂੰ ਨੈਸ਼ਨਲ ਇੰਟਰਸਟ ਤੋਂ ਆਪਣਾ ਇਹ ਧਾਰਮਿਕ ਕੁਰਬਾਨ ਕਰ ਦੇਣਾ ਚਾਹੀਦਾ ਹੈ, ਬਿਲਕੁਲ ਨਹੀਂ ਬਣਨਾ ਚਾਹੀਦਾ, ਔਰ ਪਾਕਿਸਤਾਨ ਦੇ ਨਾਲ ਗੱਲਬਾਤ ਦਾ ਕੋਈ ਰਸਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਫੁੱਲ ਫਲੈਜਡ ਇਸ਼ੂ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਔਰ ਉਹਨਾਂ ਦੀ ਮਿਨਿਸਟਰ ਬੀਬੀ, ਉਹਨਾਂ ਨੇ ਵੀ ਇਸ ਦੇ ਉੱਤੇ ਰਿਸਪੌਂਡ ਕੀਤਾ ਬੜਾ ਪੋਜ਼ਿਟਿਵਲੀ। ਉਹਨੂੰ ਅਸੀਂ ਸੈਕੰਡ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ, ਪਰ ਇਹ ਵੀ ਇੱਕ ਬੜਾ ਅਹਿਮ ਮੁੱਦਾ ਹੈ। ਔਰ ਥਰਡਲੀ ਜਿਹੜੀਆਂ ਅੱਖਾਂ ਸਭ ਦੀਆਂ ਫਰਾਂਸ ਵੱਲ ਲੱਗੀਆਂ ਹੋਈਆਂ ਸੀ, ਜਿਸ ਦੇ ਬਾਰੇ ਇਹ ਜ਼ਾਹਰ ਸੀ ਕਿ ਟਰੰਪ ਔਰ ਮੋਦੀ ਦੀ ਮੁਲਾਕਾਤ, ਕਿਉਂਕਿ ਇਹਨਾਂ 3 ਹਫ਼ਤਿਆਂ 'ਚ ਔਰ ਇਸ 3 ਹਫ਼ਤੇ ਤੋਂ ਵੀ ਪਹਿਲੇ ਜੇ ਇਸ ਨੂੰ 22 ਜੁਲਾਈ ਤੋਂ ਮੈਂ ਕਹਿਣਾ ਹੋਏ, ਜਦੋਂ ਕਿ ਇਮਰਾਨ ਖਾਨ ਔਰ ਟਰੰਪ ਦੀ ਮੁਲਾਕਾਤ ਵਾਈਟ ਹਾਊਸ ਦੇ ਵਿੱਚ ਹੁੰਦੀ ਹੈ, ਟਰੰਪ ਨੇ ਮੀਡੀਏਸ਼ਨ ਦੀ ਆਫਰ ਕੀਤੀ। ਉਸ ਤੋਂ ਬਾਅਦ ਜਦੋਂ ਈਵਨ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਡਿਨਾਈ ਵੀ ਕੀਤਾ, ਮੋਦੀ ਚੁੱਪ ਰਿਹਾ, ਟਰੰਪ ਨੇ ਇੱਕ ਵਾਰ ਉਹਦਾ ਫਿਰ ਜ਼ਿਕਰ ਕੀਤਾ। ਔਰ ਇਸ G7 ਦੀ ਮੀਟਿੰਗ 'ਚ ਜਾਣ ਤੋਂ ਪਹਿਲਾਂ ਅਗੇਨ ਟਰੰਪ ਨੇ ਕਿਹਾ ਕਿ ਉਹ ਉੱਥੇ ਮਿਲਣਗੇ ਔਰ ਕਸ਼ਮੀਰ ਦੇ ਬਾਰੇ ਗੱਲਬਾਤ ਕਰਨਗੇ ਤਾਂ ਕਿ ਕੋਈ। ਸੋ ਜ਼ਾਹਰ ਹੈ ਕਿ ਦੁਸ਼ਮਣ ਔਰ ਸੱਜਣ ਸਭ ਦੀਆਂ ਅੱਖਾਂ ਉਧਰ ਨੂੰ ਲੱਗੀਆਂ ਸੀ। ਹਾਲਾਂ ਅਸੀਂ ਰਿਪੀਟਡਲੀ ਆਪਣੇ ਪ੍ਰੋਗਰਾਮਸ ਦੇ ਵਿੱਚ ਇਹ ਗੱਲ ਕਹੀ ਹੈ ਔਰ ਇਸ ਨੂੰ ਅਸੀਂ ਫਿਰ ਦੁਹਰਾਉਣਾ ਚਾਹੁੰਦੇ ਕਿ ਅਲਟੀਮੇਟਲੀ ਗੱਲ ਜਿਸ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈਹੇ ਨਿਜ ਬਲ ਸੇ ਲੈਹੇ। ਡਿਪਲੋਮੇਸੀ ਦੇ ਵਿੱਚ ਵੀ ਜਿਹੜੀ ਤੁਹਾਡੀ ਗਰਾਊਂਡ ਦੇ ਉੱਤੇ ਸਟਰੈਂਥ ਹੁੰਦੀ ਹੈ, ਤਾਕਤ ਹੁੰਦੀ ਹੈ, ਉਸ ਦੇ ਨਾਲ ਹੀ ਫੈਸਲੇ ਹੁੰਦੇ ਨੇ। ਸੋ ਜ਼ਾਹਰ ਹੈ ਕਿ ਮੈਨੂੰ ਤਾਂ ਪਹਿਲਾਂ ਵੀ ਕੋਈ ਤਵੱਕੋ ਨਹੀਂ ਸੀ ਕਿ ਉਸ ਚੋਂ ਕੁਝ ਨਿਕਲਣਾ, ਲੇਕਿਨ ਫਿਰ ਵੀ ਜਿਹਨੂੰ ਕਹਿੰਦੇ ਨੇ ਕਿ ਜੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਤੁਸੀਂ ਲੱਭਦੇ ਹੋ ਵੀ ਸ਼ਾਇਦ 8 ਮਿਲੀਅਨ 80 ਲੱਖ ਕਸ਼ਮੀਰੀਆਂ ਦੀਆਂ ਚੀਕਾਂ, ਉਹਨਾਂ ਦਾ ਦਰਦ, ਉਹਨਾਂ ਬੱਚਿਆਂ ਦਾ ਜਿਹੜੇ ਦੁੱਧ ਤੋਂ ਬਿਨਾਂ ਸੌਂਦੇ ਨੇ, ਜਿਨ੍ਹਾਂ ਦੇ ਕੋਲ ਖਾਣ ਲਈ ਨਹੀਂ ਹੈ, ਜਿਹੜੇ ਬਜ਼ੁਰਗ ਮਰ ਰਹੇ ਹੋਣਗੇ ਅੰਦਰ, ਜਿਨ੍ਹਾਂ ਤੱਕ ਦਵਾਈਆਂ ਦੀ ਪਹੁੰਚ ਨਹੀਂ ਹੈ। ਔਰ ਮੋਦੀ ਗਵਰਨਮੈਂਟ ਜਿਹੜੀ ਹੈ ਸਭ ਅੱਛਾ ਹੈ ਜੀ। ਹੁਣ ਸਾਡੀ ਮਾਈਨੋਰਿਟੀ ਕਮੇਟੀ ਜਾਏਗੀ, ਇੱਕ ਰੈਂਟਾ ਮੁਸਲਿਮ ਰੱਖਿਆ ਹੋਇਆ ਨਕਵੀ, ਉਹ ਜਾ ਕੇ ਉੱਥੇ ਕਰੇਗੀ। ਹਾਲਾਂਕਿ ਹਕੀਕਤ ਇਹ ਹੈ ਕਿ ਜਿਹੜਾ ਗਵਰਨਰ ਜੰਮੂ ਕਸ਼ਮੀਰ ਦਾ ਜਿਹਦੇ ਸੱਦੇ ਦੇ ਉੱਤੇ ਰਾਹੁਲ ਗਾਂਧੀ ਆਪਣੇ ਡੈਲੀਗੇਸ਼ਨ ਦੇ ਨਾਲ ਜਾਂਦਾ, 에ਅਰਪੋਰਟ ਤੋਂ ਹੀ ਨਹੀਂ ਉਹਨੂੰ ਨਿਕਲਣ ਦਿੰਦਾ। ਜੋ ਤੁਸੀਂ ਉਹਨਾਂ ਦਾ ਡਾਇਲੌਗ ਤੇ ਦੂਜਾ ਦੇਖਦੇ ਹੋ, ਇੱਕ ਹੌਲਦਾਰ ਲੈਵਲ ਦੇ ਬੰਦੇ ਵੀ ਜਿਹੜੇ ਨੇ ਉਹ ਇਵੇਂ ਬਿਹੇਵ ਕਰ ਰਹੇ ਨੇ ਜਿਵੇਂ ਉਹ ਜ਼ਾਰ ਹੋਣ। ਸੋ ਜ਼ਾਹਰ ਹੈ ਵੀ ਇੱਕ ਪਾਸੇ ਐਟੀਟਿਊਡ ਉਹਨਾਂ ਦਾ ਪਾਰਲੀਮੈਂਟੇਰੀਅਨਸ ਲਈ ਹੈ ਔਰ ਉਸ ਲੈਵਲ ਦਾ ਬੰਦਾ ਜਿਹੜਾ ਪ੍ਰਾਈਮ ਮਿਨਿਸਟਰ ਹੋ ਸਕਦਾ ਸੀ ਜੇ ਉਹਦੀ ਪਾਰਟੀ ਜਿੱਤ ਜਾਂਦੀ। ਸੋ ਜੇ ਇਹ ਰਵੱਈਆ ਹੈ ਤੇ ਕਾਮਨ ਲੋਕ ਕੀ ਸਫ਼ਰ ਕਰ ਰਹੇ ਨੇ, ਕਿਵੇਂ ਸਫ਼ਰ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਇਸ ਸਭ ਦੇ ਵਿੱਚ ਜਦੋਂ, ਔਰ ਇੱਕ ਬੜੀ ਪੋਜ਼ਿਟਿਵ ਗੱਲ ਹੈ ਮੈਂ ਸਮਝਦਾ ਕਿ ਇਸ ਵਾਰ ਵੈਸਟਰਨ ਮੀਡੀਆ ਨੇ, ਅਮਰੀਕਨ, ਕੈਨੇਡੀਅਨ, ਈਵਨ ਜੈਰੂਸ਼ਲਮ ਪੋਸਟ ਵਰਗੀਆਂ, ਉਹਨਾਂ ਦਾ ਇੱਕ ਆਪਣਾ ਏਜੰਡਾ ਹੋਏਗਾ
ਜਿੰਨੀ ਸਿੰਪੈਥੀ ਔਰ ਜਿੰਨੀ ਕਵਰੇਜ ਵੈਸਟਰਨ ਮੀਡੀਆ 'ਚ ਕਸ਼ਮੀਰ ਮੁੱਦੇ ਤੇ ਹੁਣ ਹੈ, ਇੰਨੀ ਸਾਰੇ ਪਿਛਲੇ ਪੀਰੀਅਡ ਦੇ ਵਿੱਚ 30 35 40 ਸਾਲ ਤੋਂ ਮੈਂ ਵੀ ਇੱਕ ਐਕਟਿਵਿਸਟ ਹੈ, ਮੈਨੂੰ ਕਿਤੇ ਨਜ਼ਰ ਨਹੀਂ ਆਈ। ਸੋ ਇਸ ਦੇ ਲਈ ਸਾਨੂੰ ਇਹ ਆਸ ਸੀ ਵੀ ਘੱਟੋ ਘੱਟ ਇਸ ਸ਼ੋਰ ਸ਼ਰਾਬੇ 'ਚ, ਔਰ ਜਦੋਂ ਕਿ ਈਵਨ ਜੈਨੋਸਾਈਡ ਵਾਚ ਨੇ ਰੈੱਡ ਅਲਰਟ ਜਾਰੀ ਕੀਤਾ ਹੈ ਕਿ ਕੀ ਹੋ ਰਿਹਾ ਹੈ, ਉੱਥੋਂ ਦੇ ਸਿਟੀਜ਼ਨਸ ਗਰੁੱਪਸ ਦੀਆਂ ਰਿਪੋਰਟਸ ਨੇ, ਲੇਕਿਨ ਜੇ ਤੁਸੀਂ ਉਹ ਬਰੀਫ ਵੀਡੀਓ ਜਿਹੜੀ ਚੱਕਰ ਲਾ ਰਹੀ ਹੈ ਜਦੋਂ ਕਿ ਟਰੰਪ ਔਰ ਮੋਦੀ ਦੀ ਮੁਲਾਕਾਤ ਹੁੰਦੀ ਹੈ ਜੀ, ਉਸ ਤੋਂ ਪ੍ਰੀਵੀਅਸ ਈਵਨਿੰਗ ਜਿਹੜਾ ਮੋਦੀ ਹੈ ਉਹ ਮੀਡੀਆ ਨੂੰ ਇਹ ਕਹਿ ਰਿਹਾ ਕਿ ਵੀ all issues between India and Pakistan are bilateral. We do not want to bother any other country for these issues, and I believe that India and Pakistan, which were one nation before 1947, we will resolve all the issues and can find solutions to it. Modi told the media ahead of his talks with Trump on the sidelines of G7 summit. ਹੁਣ ਇਹਦੇ 'ਚ ਕਿਉਂਕਿ ਅਸੀਂ ਔਰ ਸਾਡੇ ਵਿਊਅਰਸ ਵੀ ਸਾਡੇ ਤੋਂ ਤਵੱਕੋ ਕਰਦੇ ਹੁੰਦੇ ਨੇ ਕਿ ਵੀ ਅਸੀਂ ਹਰ ਚੀਜ਼ ਨੂੰ ਐਨਾਲਿਟਿਕਲੀ ਔਰ ਉਸ ਦੇ ਫੋਰ ਐਂਡ ਅਗੇਂਸਟ ਨੁਕਤੇ ਦੇ ਉੱਤੇ ਗੱਲ ਕਰੀਏ। ਸੋ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਹੀ ਇੱਕ ਝੂਠ ਦਾ ਬਹੁਤ ਵੱਡਾ ਪੁਲੰਦ ਹੈ। ਪਹਿਲੀ ਗੱਲ, ਜੇ ਇੱਕ ਸਿੰਪਲ ਲਾਈਨ ਜਿਹਨੂੰ ਸਿੰਪਲ ਇਤਿਹਾਸ ਵੀ ਪਤਾ ਹੈ ਕਿ 1947 ਤੋਂ ਪਹਿਲਾਂ ਪਾਕਿਸਤਾਨ ਐਗਜ਼ਿਸਟ ਨਹੀਂ ਸੀ ਕਰਦਾ ਜੀ। ਹੁਣ ਇਹ ਕਹਿਣਾ ਕਿ ਜੀ ਅਸੀਂ ਜਿਹੜੇ ਹੈ ਐਂਡ ਆਈ ਬਿਲੀਵ ਦੈਟ ਇੰਡੀਆ ਐਂਡ ਪਾਕਿਸਤਾਨ ਵਿਚ ਵਰ ਵਨ ਨੇਸ਼ਨ ਬਿਫੋਰ 1947, ਵਨ ਨੇਸ਼ਨ ਤਾਂ ਹੁੰਦਾ ਜੇ ਪਾਕਿਸਤਾਨ ਉਦੋਂ ਹੁੰਦਾ। ਸੋ ਜ਼ਾਹਰ ਹੈ ਕਿ ਪਾਕਿਸਤਾਨ ਬਣਿਆ ਹੀ ਇਸ ਲਈ ਕਿ ਤੁਹਾਡੀਆਂ ਹਿੰਦੂਤਵੀ ਔਰ ਸੋ ਕਾਲਡ ਉਦੋਂ ਦੀ ਸੈਕੂਲਰ ਕਾਂਗਰਸ ਨੇ ਵੀ ਉਹ ਹਾਲਾਤ ਪੈਦਾ ਕਰ ਦਿੱਤੇ ਜਿਹਦੇ ਥੱਲੇ ਤੁਸੀਂ ਮਾਈਨੋਰਿਟੀ ਮੁਸਲਮਾਨਾਂ ਨੂੰ ਜਿਹੜਾ ਅਕੋਮੋਡੇਟ ਕਰਨ ਲਈ ਤਿਆਰ ਨਹੀਂ ਸੀ, ਉਹਨਾਂ ਦੇ ਨਾਲ ਵਿਤਕਰਾ ਕਰ ਰਹੇ ਸੀ। ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਜਿਹੜੀ ਆਈਨੀ ਗੁੰਡਾਗਰਦੀ ਤੁਸੀਂ 5 ਅਗਸਤ ਨੂੰ ਕੀਤੀ ਹੈ ਕਸ਼ਮੀਰ ਦੇ ਮੁੱਦੇ ਤੇ, ਇਹ ਤੁਸੀਂ 47 ਦੇ ਵਿੱਚ ਹੀ ਕਰਨੀ ਸੀ ਜੇ ਪਾਕਿਸਤਾਨ ਨਾ ਹੁੰਦਾ। ਸੋ ਜ਼ਾਹਰ ਹੈ ਕਿ ਜਿਹੜੀ ਸਭ ਤੋਂ ਵੱਡੀ ਫੇਲਿਅਰ ਇਹਨਾਂ ਦੀ ਅਕਲੀਅਤ ਨੂੰ ਜਾਂ ਮਾਈਨੋਰਿਟੀਜ਼ ਨੂੰ ਐਸ਼ੋਰ ਕਰਨ ਦੀ ਸੀ, ਉਹਦੀ ਥਾਂ ਤੇ ਜਿਸ ਕਿਸਮ ਦਾ ਰਵੱਈਆ ਇਹਨਾਂ ਨੇ ਰੱਖਿਆ ਜਿਸ ਚੋਂ ਪਾਕਿਸਤਾਨ ਨਿਕਲਿਆ ਜੀ। ਸੋ ਜ਼ਾਹਰ ਹੈ ਕਿ ਵੱਡਾ ਝੂਠ ਇਸ ਦੇ ਨਾਲ ਜੁੜਿਆ ਹੋਇਆ। ਫਿਰ ਉਹ ਕਹਿ ਰਿਹਾ ਜੀ ਆਲ ਇਸ਼ੂਜ਼ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਆਰ ਬਾਈਲੇਟਰਲ, ਇਹਤ ਨਾਲ ਉਹ ਸ਼ੁਰੂ ਕਰਦਾ ਹੈ ਔਰ ਇਹ ਪ੍ਰੀਵੀਅਸ ਹੈ ਉਹਨੂੰ ਮਿਲਣ ਤੋਂ ਪਹਿਲਾਂ ਮੀਡੀਆ ਦੇ ਨਾਲ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਕਸ਼ਮੀਰ ਦਾ ਇਸ਼ੂ UN ਸਿਕਿਉਰਿਟੀ ਕਾਉਂਸਲ 'ਚ ਕੌਣ ਲੈ ਕੇ ਗਿਆ ਸੀ? ਜ਼ਾਹਰ ਹੈ ਇੰਡੀਆ ਲੈ ਕੇ ਆਇਆ। ਉਸ ਦੇ ਫੋਲੋਅਪ ਦੇ ਤੌਰ ਦੇ ਉੱਤੇ ਕਿਵੇਂ ਮੁੜ ਕੇ ਕਿੰਨੇ ਰੈਜ਼ੋਲੂਸ਼ਨ ਹੋਰ ਹੋਏ, ਲਾਸਟ 65 ਤੱਕ ਇਸ ਦੇ ਉੱਤੇ ਮਤੇ ਹੁੰਦੇ ਰਹੇ, ਗਿਣਤੀ ਕੋਈ 11 ਕੋਈ 13 ਜੀ। ਪਰ ਜ਼ਾਹਰ ਹੈ ਕਿ ਇਹ ਬਾਈਲੈਟਰਲ ਨਹੀਂ ਹੈ। ਔਰ ਜੇ ਬਾਈਲੈਟਰਲ ਵੀ ਹੋਏ, ਤੁਸੀਂ ਡਿਬੇਟ ਦੀ ਖਾਤਰ ਮੰਨ ਲਓ ਕਿ ਜੀ ਇਹ ਸ਼ਿਮਲਾ ਐਗਰੀਮੈਂਟ ਉਹਨੂੰ ਇਰਰੈਲੇਵੈਂਟ ਕਰਤਾ UN ਰੈਜ਼ੋਲੂਸ਼ਨਸ ਨੂੰ। ਹੁਣ ਕਿਉਂਕਿ ਅੱਜ ਹੀ ਇੱਕ ਬੜਾ ਅੱਛਾ ਰਾਈਟ ਅਪ ਜਿਹੜਾ ਮਿਸਟਰ AG ਨੂਰਾਨੀ, ਇਹ ਇੱਕ ਬੜੇ ਪ੍ਰੋਮੀਨੈਂਟ ਲਾਇਰ ਔਰ ਆਥਰ ਨੇ, ਮੁੰਬਈ ਬੇਸਡ ਨੇ, ਉਹਨਾਂ ਦਾ ਛਪਿਆ ਹੋਰਨਾਂ 'ਚ ਵੀ ਹੈ, ਡੌਨ ਨੇ ਵੀ ਛਾਪਿਆ ਔਰ ਉਹਨੇ ਧੱਜੀਆਂ ਉਡਾਈਆਂ ਇਹਨਾਂ ਦੀਆਂ। ਕਿਉਂਕਿ ਅਸੀਂ ਵੀ ਜਿਹੜੇ ਸਾਰੇ ਸ਼ਿਮਲਾ ਐਗਰੀਮੈਂਟ ਕਰਦੇ ਹਾਂ, ਕਿਸੇ ਨੇ ਕਦੇ ਉਹਦੇ ਕਲੌਜ਼ ਤਾਂ ਡਿਸਕਸ ਕੀਤੇ ਨਹੀਂ ਵੀ ਉਹ ਸ਼ਿਮਲਾ ਐਗਰੀਮੈਂਟ ਹੈ ਕੀ ਹੈ ਜਿਹਦੀ ਇਹਨਾਂ ਨੇ ਕਮਿਟਮੈਂਟ ਕੀਤੀ ਔਰ ਜਿਹਦੀ ਵਾਇਓਲੇਸ਼ਨ ਕੀਤੀ। ਹੁਣ ਉਹਨਾਂ ਨੇ ਕਿਉਂਕਿ ਇਹ ਜਿਹੜਾ ਜਦੋਂ ਇਸ ਲੈਵਲ ਦਾ ਬੰਦਾ ਕਹਿੰਦਾ ਔਰ ਉਹਨੇ ਜ਼ਾਹਰ ਹੈ ਕਿ ਬੇਸਿਕ ਡਾਕੂਮੈਂਟ ਨੂੰ ਹੀ ਕੋਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਸ਼ੁਰੂਆਤ ਹੀ ਆਪਣੀ ਲਿਖਤ ਦੀ ਮਿਸਟਰ ਨੂਰਾਨੀ ਨੇ ਇਹ ਕੀਤੀ, it is most unlikely that Modi government didn't reckon with the international as well as domestic consequences of the measures it took on August 5th to dismember the historical status of Jammu and Kashmir. It has invited the people of Jammu and Kashmir to rise in revolt. How long can the curbs last? Forever? Once they are lifted someday, at some point, the pent-up popular resentment will express itself. It will not be mollified any longer by New Delhi and its local stooges. ਇਹ ਬੜੀ ਸਟਰੋਂਗ ਓਪਨਿੰਗ ਸਟੇਟਮੈਂਟ ਹੈ ਸ਼ਿਮਲਾ। ਉਹਨਾਂ ਨੇ ਕਿਹਾ ਜੀ ਖਤਮ ਕਰਤਾ ਇਹਨਾਂ ਨੇ, ਜਿਹੜੀ ਵੀ ਹੁਣ ਲੋਕਾਂ ਦੀ ਅਪਰਾਈਜ਼ਿੰਗ ਜਦੋਂ ਜਿਹੜੀ ਆਏਗੀ, ਜ਼ਾਹਰ ਹੈ ਕਿੰਨੀ ਦੇਰ ਕਰਫਿਊ ਰੱਖੋਗੇ ਔਰ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੋਗੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕਸ਼ਮੀਰ ਮੁੱਦੇ ਤੇ ਗੱਲਬਾਤ ਨਾ ਕਰਨਾ ਹੈ ਜਾਂ ਇਹ ਐਨੈਕਸ ਕਰਨ ਦੀ ਲਾਈਨ ਤਾਂ ਹੁਣ ਹੈ,
ਇਹ 2014 ਤੋਂ ਹੀ ਇਹਨਾਂ ਨੇ ਇੰਟਰਨਲ ਪਾਲਿਸੀ ਆਪਣੀ ਬਣਾ ਲਈ ਬਣਾਈ ਹੋਈ ਸੀ। ਔਰ ਇਹੀ ਕਾਰਨ ਹੈ ਕਿ ਜਿੱਥੇ ਇੱਕ ਪਾਸੇ ਅਮਿਤ ਸ਼ਾਹ ਨੇ ਬਿਲਕੁਲ ਉਹ ਲਾਈਨ ਲਈ, ਰਾਜਨਾਥ ਸਿੰਘ ਨਿਊਕਲੀਅਰ ਇਸ਼ੂ ਦੇ ਉੱਤੇ ਵੀ ਨੋ ਫਸਟ ਯੂਜ਼ ਨੂੰ ਦੁਬਾਰਾ ਸੋਚਣ ਦੀ ਗੱਲ ਕਰ ਰਹੇ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਸ਼ਿਮਲਾ ਐਗਰੀਮੈਂਟ ਇਸ ਗੱਲ ਦੀ ਸਪਿਰਿਟ ਸੀ that the two countries are resolved to settle their differences by peaceful means through bilateral negotiations or by any other peaceful means mutually agreed upon between them, pending the final settlement of any of the problems between the two countries. Neither side shall unilaterally alter the situation, and both shall prevent the organization, assistance or encouragement of any acts detrimental to maintenance of peaceful and harmonious relations. ਇਹ ਉਹਨਾਂ ਨੇ ਕਿਹਾ ਕਿ ਜੀ ਇਹਨੂੰ ਹੀ ਫਲਾਊਟ ਕਰਤਾ ਉਹਨਾਂ ਨੇ 5 ਅਗਸਤ ਨੂੰ, ਕਿਉਂਕਿ ਇਹਨਾਂ ਦਾ ਇਹ ਮੰਨਣਾ ਸੀ ਕਿ ਵੀ ਅਸੀਂ ਇਹਨੂੰ ਬਾਈਲੈਟਰਲੀ ਕਰਾਂਗੇ ਹੈਂਡਲ, ਉਹਦੀ ਕਿਸੇ ਪੋਜੀਸ਼ਨ ਨੂੰ ਆਲਟਰ ਨਹੀਂ ਕੀਤਾ ਜਾਏਗਾ। ਫਿਰ ਉਹਨਾਂ ਨੇ ਪੈਰਾ 1 4th ਕਲੌਜ਼ ਦੀ ਗੱਲ ਕਰਦਿਆਂ ਕਿਹਾ that the basic issues and causes of conflict which have bedwelled the relations between the two countries for the last 25 years shall be resolved by peaceful means. Referring to the dispute over Kashmir, which had arisen 25 years earlier, 1947, they pledge, ये हुन शिमला agreement the exact, neither side shall unilaterally alter the situation. ये जड़ा शिमला एग्रीमेंट ਦਾ ਰੋਣਾ ਰੋ ਰਹੇ ਨੇ ਜਿਹਨੇ ਇੰਟਰਨੈਸ਼ਨਲ ਨਹੀਂ ਹੈ, ਇਹ ਤਾਂ ਸ਼ਿਮਲਾ ਐਗਰੀਮੈਂਟ ਹੈ। ਸ਼ਿਮਲਾ ਐਗਰੀਮੈਂਟ ਕਹਿੰਦਾ ਵੀ ਨੀਦਰ ਸਾਈਡ ਯੂਨੀਲੈਟਰਲੀ ਤੁਸੀਂ ਕੋਈ ਵੀ ਜਿਹੜਾ ਉਹਨੂੰ ਬਦਲ ਨਹੀਂ ਸਕਦੇ, ਔਰ ਇਹ ਜਿਹੜਾ ਇਹ ਸਾਰੇ ਦੇ ਨਾਲ ਫਿਰ ਉਹਨਾਂ ਨੇ ਕਿਹਾ ਕਿ ਦਾ ਐਕਸਪਲਿਸਿਟ ਰੈਫਰੈਂਸ ਟੂ ਅ ਫਾਈਨਲ ਸੈਟਲਮੈਂਟ ਆਫ ਜੰਮੂ ਐਂਡ ਕਸ਼ਮੀਰ, ਇਹ ਵੀ ਦਾ ਹਿੱਸਾ ਸੀ ਕਿ ਭਾਈ ਅਸੀਂ ਇਸ ਗੱਲਬਾਤ ਨੂੰ ਪੈਰਾ 6 ਦੇ ਉੱਤੇ ਹੈ, both governments agree that their respective heads will meet again at a mutually convenient time in future, and that in the meanwhile the representatives of the two sides will meet to discuss further the modalities and arrangements for the establishment of durable peace and normalization of relations, including a final settlement of Jammu and Kashmir and the resumption of diplomatic relations. ਹੁਣ ਇਹ ਸ਼ਿਮਲਾ ਐਗਰੀਮੈਂਟ ਦਾ ਹਿੱਸਾ ਹੈ ਕਿ ਭਾਈ ਅੱਗੋਂ ਮਿਲਣਗੇ, ਔਰ ਜਦੋਂ ਤੱਕ ਫਾਈਨਲ ਸੈਟਲਮੈਂਟ ਕਸ਼ਮੀਰ ਇਸ਼ੂ ਦੀ ਨਹੀਂ ਹੁੰਦੀ, ਜੇ ਡਿਸਪਿਊਟ ਹੀ ਨਹੀਂ ਹੈ, ਤੁਹਾਡਾ ਇੰਟਰਨਲ ਮੈਟਰ ਸੀ ਤੇ 72 ਦਾ ਸ਼ਿਮਲਾ ਐਗਰੀਮੈਂਟ ਤਾਂ ਤੁਹਾਨੂੰ ਬਾਈਂਡ ਕਰਦਾ ਵੀ ਤੁਸੀਂ ਚੇਂਜ ਨਹੀਂ ਕਰ ਸਕਦੇ, ਔਰ ਇਹਦੇ ਤੇ ਫਰਦਰ ਗੱਲਬਾਤ ਹੋਏਗੀ ਅੰਟਿਲ ਦਾ ਫਾਈਨਲ ਐਗਰੀਮੈਂਟ। ਔਰ ਫਾਈਨਲ ਸੈਟਲਮੈਂਟ ਦੀ ਗੱਲ ਤੋਂ ਉਹਨਾਂ ਨੇ ਕਿਹਾ ਕਿ ਜੇ ਇਸ ਦਾ ਮਤਲਬ ਇਹ ਹੈ there does exist a dispute between India and Pakistan on the future of affiliation of Kashmir. ਜੇ ਫਾਈਨਲ ਸੈਟਲਮੈਂਟ ਦੀ ਗੱਲ ਇਹਦਾ ਮਤਲਬ ਝਗੜਾ ਹੈ ਤੁਹਾਡੇ ਦੋਨਾਂ ਪਾਰਟੀਆਂ 'ਚ, that dispute yet awaits a final settlement, ਉਹਨੂੰ ਇੰਤਜ਼ਾਰ ਹੈ। neither side shall unilaterally alter the situation, rejection of unilateralism in para 1, ਕਿ unilateralism ਦਾ ਤਾਂ ਕੋਈ ਥਾਂ ਹੀ ਨਹੀਂ ਹੈ ਜਿਹੜੀ ਇਹਨਾਂ ਨੇ 5 ਅਗਸਤ ਨੂੰ ਕੀਤੀ ਹੈ। ਫਿਰ or para 4 says in Jammu and Kashmir the line of control resulting from the ceasefire of December 17, 1971 shall be respected by both sides without prejudice to the recognized position of either side. Neither side shall seek to alter it unilaterally irrespective of mutual differences and legal interpretations. Both sides further undertake to refrain from threat or use of force and war. उन्होंने कहा जी ये सीजफायर लाइन है और इस ਨੂੰ ਕੋਈ ਵੀ ਜਿਹੜਾ ਉਹ ਆਲਟਰ ਨਹੀਂ ਕਰ ਸਕਦਾ। ਔਰ ਇਸੇ ਇਸ਼ੂ ਦੇ ਉੱਤੇ ਹੀ ਜਦੋਂ ਇਹਨਾਂ ਦੀ ਅਸਿਸਟੈਂਟ ਸੈਕਟਰੀ ਆਫ ਸਟੇਟ ਸੀ, ਉਹਨੇ 12 ਸਤੰਬਰ ਅਮਰੀਕਾ ਦੀ 12 ਸਤੰਬਰ 1993 ਨੂੰ ਰੌਬਿਨ ਰਫੇਲ ਨੇ ਕਿਹਾ ਸੀ देयर हैज़ बीन लिटल फॉलो अप टू द शिमला एग्रीमेंट। ਜਦੋਂ ਉਹਨਾਂ ਨੇ ਕਿਹਾ ਜੀ ਇਹਨੂੰ ਐਕਸਪਲੇਨ ਕਰੋ ਤੁਹਾਡਾ ਕੀ, ਉਹਨੇ ਕਿਹਾ ਇਟ ਇਜ਼ ਸਿੰਪਲ ਫੈਕਟ that Shimla agreement has not been very effective up to this point. It is fine to discuss the Kashmir dispute under the Shimla Accord, but it needs to happen and it has not happened thus far. So ਜ਼ਾਹਰ ਹੈ ਵੀ ਇਹ ਗੱਲ ਬਿਲਕੁਲ, ਔਰ ਪਹਿਲੀ ਵਾਰ ਮੈਂ ਦੇਖਿਆ ਵੀ ਜਿਵੇਂ ਮਿਸਟਰ ਨੂਰਾਨੀ ਨੇ ਇਸ ਨੂੰ ਲੀਗਲ ਐਸਪੈਕਟ ਤੋਂ ਦੱਸਿਆ ਕਿ ਵੀ ਇਹ ਤਾਂ ਇਹਨਾਂ ਨੇ ਕੱਲਾ ਸਾਨੂੰ ਤਾਂ ਸੀ ਵੀ ਯੂਨੀਲੈਟਰਲੀ ਵਾਇਓਲੇਸ਼ਨ ਹੈ, ਇਹ ਉਹਦੇ ਚ ਇੰਪਲੀਸਿਟ ਹੈ ਕਿ ਇਹ डिस्प्यूट रिजॉल्व होएगा, ਉਹਦੇ ਲਈ ਫਰਦਰ ਆਫੀਸ਼ੀਅਲ ਮੀਟਿੰਗ ਹੋਏਗੀ, ਉਸ ਤੋਂ ਦੂਸਰਾ ਹੋਏਗਾ।
ਔਰ ਹੁਣ ਜਦੋਂ ਕਿ ਮੋਦੀ ਇਹ ਇੱਕ ਵੱਡਾ ਝੂਠ ਬੋਲ ਕੇ ਕਹਿ ਰਿਹਾ ਹੈ ਕਿ ਵੀ ਇਹ ਜਿਹੜੇ ਸਾਰੇ ਇਸ਼ੂ ਨੇ ਉਹ ਅਸੀਂ ਤਾਂ 47 ਦੇ ਵਿੱਚ ਵੀ ਤੋਂ ਪਹਿਲਾਂ ਵੀ ਅਸੀਂ ਜਿਹੜਾ ਵੀ ਵਿਲ ਰਿਜ਼ੋਲਵ ਆਲ ਇਸ਼ੂਜ਼ ਐਂਡ ਕੈਨ ਫਾਈਂਡ ਸੋਲੂਸ਼ਨ, ਇਹ ਤਾਂ ਉਸ ਤੋਂ ਪਹਿਲਾਂ ਦਾ। ਸੋ ਇਹਦੇ ਝੂਠ ਨੂੰ ਜਿਹੜਾ ਕਿ ਪਰੋਸਦੇ ਨੇ, ਵੇਚਦੇ ਨੇ, ਇਹਨੂੰ ਐਕਸਪੋਜ਼ ਕਰਦਾ। ਫਿਰ ਟਰੰਪ ਦੀ ਜਿਹੜੀ ਗੱਲ ਹੈ ਕਿ ਵੀ ਟਰੰਪ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਕੀ ਕਿਹਾ, ਉਹਦੇ 'ਚ ਉਹਨੇ ਕਿਹਾ ਕਿ ਜਿਹੜਾ there are many bilateral issues between India and Pakistan and after Imran Khan became the, ਇਹ ਵੀ ਮੋਦੀ ਦਾ ਹੀ ਹੈ ਕਿ ਜੀ after Imran Khan became Prime Minister of Pakistan, I called him up to congratulate him and told him that Pakistan and India need to fight together many issues like disease, illiteracy, poverty, let us work together for welfare of our country। ਜਿਹਨੂੰ ਅਮਰੀਕਨ, ਹੁਣ ਮੈਂ ਉਹ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਅੰਗਰੇਜ਼ੀ 'ਚ ਕੀ ਕਹਿੰਦੇ ਨੇ ਕਿ ਵੀ ਇਹ ਸਭ ਜਿਹੜਾ ਹੈ ਉਹ ਜਾਲਪੁਣਾ ਔਰ ਝੂਠ ਪਰੋਸਣ ਦੀ ਕੋਸ਼ਿਸ਼ ਹੈ। ਔਰ ਉਹਨੇ ਕਿ ਇਹ ਮੋਦੀ ਕਹਿ ਰਿਹਾ ਜਦੋਂ ਕਿ ਦੋਨੋਂ ਡੈਲੀਗੇਸ਼ਨਸ ਦੇਖ ਰਹੇ ਨੇ, ਔਰ ਜਿਹੜੇ ਟਰੰਪ ਨੇ ਫਾਈਨਲੀ ਜਿਹੜਾ ਕਿਹਾ ਕਿ ਵੀ ਦੇ ਟਰੰਪ ਦੇ ਲਫ਼ਜ਼ ਨੇ that Prime Minister feels he has control over the issues। ਹੁਣ ਇਹ ਬੜੀ ਮੈਂ ਸਮਝਦਾ ਵੀ ਦੁਖਦਾਈ ਹੈ ਕਿ ਵੀ ਇੱਕ ਪਾਸੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਰਿਪੋਰਟਸ ਕੀ ਕਹਿ ਰਹੀਆਂ ਨੇ, ਕਸ਼ਮੀਰ 'ਚ ਕੀ ਚੱਲ ਰਿਹਾ ਹੈ, ਔਰ ਇਹ ਕਹਿ ਰਿਹਾ ਕਿ ਜੀ ਜਿਹੜੀ ਬਿਲਕੁਲ ਉਹ ਇਹ ਕਹਿ ਰਿਹਾ ਕਿ ਉਹ ਅੰਡਰ ਕੰਟਰੋਲ ਹੈ। ਦੇ ਸਪੀਕ ਵਿਦ ਪਾਕਿਸਤਾਨ ਐਂਡ ਆਈ ਐਮ ਸ਼ੋਰ ਦੇ ਵਿਲ ਡੂ ਸਮਥਿੰਗ ਵੈਰੀ ਗੁੱਡ। ਹੁਣ ਸੈਡ ਟਰੰਪ ਹੂ ਹੈਡ ਔਨ 3 ਰੀਸੈਂਟ ਓਕੇਜ਼ਨਸ ਆਫਰ ਟੂ ਮੀਡੀਏਟ, ਔਰ ਇਸ 'ਚ ਉਹਨੇ ਕਿਹਾ ਕਿ ਵੀ ਟਰੰਪ ਨੇ ਅੱਗੋਂ ਕਿਹਾ ਦਾ ਟੂ ਸਾਈਡਸ ਹੈਡ ਸਮ ਗ੍ਰੇਟ ਡਿਸਕਸ਼ਨਸ ਲਾਸਟ ਨਾਈਟ ਇਨਕਲੂਡਿੰਗ ਟ੍ਰੇਡ, ਮਿਲਟਰੀ ਐਂਡ ਵੇਰੀਅਸ ਥਿੰਗਸ ਆਫ ਮਿਊਚੁਅਲ ਇੰਟਰਸਟ। ਔਰ ਇਹ ਸਾਰੇ ਦੇ ਵਿੱਚ ਜਿਹੜਾ ਉਹ ਫਿਰ ਇੱਕ ਡਰਾਮਾ ਜਿਹਾ ਹੈਗਾ ਕਿ ਉਹ ਟਰੰਪ ਕਹਿ ਰਿਹਾ ਕਿ ਜੀ ਤੂੰ ਬਹੁਤ ਚੰਗੀ ਅੰਗਰੇਜ਼ੀ, ਇਹਨੂੰ ਅਮਰੀਕਨਾਂ ਦਾ ਜਿਹੜਾ ਇਹ ਹਿਊਮਰ ਸਟਾਈਲ ਹੈ ਵਿਅੰਗ ਕਰਨ ਦਾ, ਇਹਨਾਂ ਨੂੰ ਹੁਣ ਕਿਉਂਕਿ ਉਹ ਹਿੰਦੀ 'ਚ ਬੋਲ ਰਿਹਾ ਉਹਦੇ ਸਾਹਮਣੇ ਉਹਨੂੰ ਵੀ ਪਤਾ ਹੈ ਕਿ ਵੀ ਇਹ ਲਕੋਰ ਹੈ, ਤੇ ਉਹ ਜਿਹੜਾ ਇੱਕ ਬੇਵਕੂਫਾਂ ਦੀ ਤਰ੍ਹਾਂ ਆਪਣਾ ਹੱਥ ਮਾਰ ਰਿਹਾ ਹੈ, ਉਹਦੇ ਹੱਥ ਦੇ ਉੱਤੇ ਤੇ ਠਾਕਾ ਮਾਰ ਰਿਹਾ ਜਿਵੇਂ ਜਿਸ ਕੋਈ ਗੂੰਗਾ ਬੰਦਾ ਜਿਹਦੇ ਸਾਹਮਣੇ ਕੋਈ ਗੱਲ ਕਰ ਰਿਹਾ ਹੋਏ ਤਾਂ ਉਹਨੂੰ ਵਿਚਾਰੇ ਨੂੰ ਪਤਾ ਤਾਂ ਨਹੀਂ ਲੱਗਦਾ ਕੀ ਹੈ, ਪਰ ਉਹ ਇਵੇਂ ਹੱਸ ਰਿਹਾ ਹੁੰਦਾ ਜਦੋਂ ਲੱਗਦਾ ਹੁੰਦਾ ਵੀ ਉਹਨੂੰ ਸਾਰੀ ਗੱਲ ਸਮਝ ਆ ਰਹੀ ਹੈ। ਔਰ ਉਹਨੂੰ ਜਿਹੜਾ ਹੈ ਉਹ ਬੜੀ ਇਹਨਾਂ ਦਾ ਹੀ ਮੀਡੀਆ ਸਰਕੂਲੇਟ ਕਰ ਰਿਹਾ, ਕੁਛ ਨੇ ਇਹਦੇ ਤੇ ਜਿਹੜਾ ਉਹ ਆਲਰੇਡੀ ਬਣਾ ਵੀ ਦਿੱਤੀਆਂ ਨੇ ਇਹਨਾਂ ਦੀਆਂ ਲਾਫਿੰਗ ਵੀਡੀਓਜ਼ ਕਿ ਵੀ ਕੀ ਡਰਾਮਾ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਇਸ ਚੋਂ ਨਾ ਕੁਛ ਨਿਕਲਣਾ ਸੀ ਨਾ ਕੁਛ ਨਿਕਲਿਆ, ਔਰ ਜਿਹੜੀ ਕਿਸੇ ਨੂੰ ਇਹ ਹੋਪਿੰਗ ਅਗੇਂਸਟ ਹੋਪ ਵਾਲੇ ਸੀ ਘੱਟੋ ਘੱਟ ਉਹਨਾਂ ਨੂੰ ਇਹ ਗੱਲ ਦੀ ਜ਼ਰੂਰ ਸਮਝ ਆਈ ਕਿ ਵੀ ਇਹ ਵੱਡੀ ਗੇਮ ਹੈ। ਪਰ ਮੈਂ ਸਮਝਦਾ ਵੀ ਇਸ ਦੇ ਨਾਲ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਨ੍ਹਾਂ ਨੇ ਇਸ ਮੌਕੇ ਨੂੰ ਹੀ ਚੁਣਿਆ ਆਪਣੇ ਨੇਸ਼ਨ ਨੂੰ ਸੁਨੇਹਾ ਦੇਣ ਦੇ ਲਈ, ਜ਼ਾਹਰ ਹੈ ਇੱਕ ਪਾਸੇ ਜੋ UAE ਨੇ ਜਾਂ ਬਹਿਰੀਨ ਨੇ ਜਿਵੇਂ ਸਿਵਲ ਅਵਾਰਡ ਦਿੱਤਾ ਹੈ ਵਿਦਨ ਪਾਕਿਸਤਾਨ, ਜਿਨ੍ਹਾਂ ਨੂੰ ਹਮੇਸ਼ਾ ਹੀ ਮਾਣ ਰਿਹਾ ਕਿ ਸਾਡੇ 1.5 ਬਿਲੀਅਨ ਲੋਕ, ਔਰ ਜਿਹੜੀ ਉਮਤ ਦੀ ਜਦੋਂ ਗੱਲ ਹੁੰਦੀ ਆ ਉਮਾ ਕਰਕੇ 57 ਇਸਲਾਮਿਕ ਦੇਸ਼, ਔਰ ਉਸ ਦੇ ਉੱਤੇ ਫਰਸਟ੍ਰੇਸ਼ਨ ਸੀ। ਸੋ ਜ਼ਾਹਰ ਹੈ UN ਦੇ ਵੱਲ ਬੇਸ਼ੱਕ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਦਾ ਹੋਣਾ ਇਹ ਇੰਟਰਨੈਸ਼ਨਲਾਈਜੇਸ਼ਨ ਹੈ ਇਸ਼ੂ ਦੀ, ਔਰ ਹੁਣ ਵੀ ਜਿਵੇਂ ਉਹਨਾਂ ਦੇ ਇੱਕ ਅੱਛੇ ਤਜਜ਼ੀਆਕਾਰ ਨੇ ਮਿਸਟਰ ਦੂਆ ਜੀ, ਉਹਨੇ ਈਵਨ ਕਿਹਾ ਕਹਿੰਦਾ ਹੁਣ ਇਹ ਕਹੀ ਜਾਓ ਕਿ ਜੀ ਤੁਸੀਂ ਅਮਰੀਕਾ ਕੋਈ ਮੀਡੀਏਸ਼ਨ ਨਹੀਂ, ਕੋਈ ਥਰਡ ਪਾਰਟੀ ਮੀਡੀਏਸ਼ਨ ਨਹੀਂ, ਕਹਿੰਦਾ ਆਪਣੀਆਂ ਸ਼ਿਕਾਇਤਾਂ ਦਾ ਆਪਣੇ ਹੈਡਮਾਸਟਰ ਕੋਲ ਲਾ ਰਹੇ ਹੋ ਕਿ ਇੱਕ ਆ ਰਿਹਾ ਕਿ ਜੀ ਮਾਸਟਰ ਜੀ ਮੇਰੇ ਨਾਲ ਇਹ ਹੋਇਆ, ਫਿਰ ਉਹ ਕਹਿੰਦਾ ਚਲੋ ਮੈਂ ਦੂਜੇ ਨੂੰ ਪੁੱਛਾਂਗਾ। ਸੋ ਮੀਡੀਏਸ਼ਨ ਤੁਸੀਂ ਕਰਵਾ ਰਹੇ, ਪਰ ਇਹ ਗੱਲ ਬਹੁਤਿਆਂ ਨੂੰ ਉਹਨਾਂ ਨੂੰ ਸਮਝ ਆਉਂਦੀ ਹੈ ਜਿਹੜੇ ਡਿਪਲੋਮੈਸੀ ਦੀ ਫਾਈਨੈਸ ਨੂੰ ਸਮਝਦੇ ਨੇ ਕਿ ਵੀ ਅਲਟੀਮੇਟਲੀ ਇਹ ਇੱਕ ਪੋਜ਼ਿਟਿਵ ਟ੍ਰੇਟ ਹੈ ਕਿ ਇਸ਼ੂ ਇੰਟਰਨੈਸ਼ਨਲਾਈਜ਼ ਹੋਇਆ। ਲੇਕਿਨ ਮੈਂ ਸਮਝਦਾ ਹਾਂ ਵੀ ਇਸ ਸਭ ਨੇ ਇੱਕ ਤਾਂ ਧੁੰਦ ਸਾਫ਼ ਕਰ ਦਿੱਤੀ ਜੀ, ਔਰ ਜਿਵੇਂ ਇਮਰਾਨ ਖਾਨ ਹੋਰਾਂ ਨੇ ਕੇਸ ਬਿਲਡ ਕੀਤਾ, ਦੇਖੋ ਉਹ ਨੇਸ਼ਨ ਨੂੰ ਐਡਰੈਸ ਕਰ ਰਹੇ ਨੇ। ਹਾਲਾਂ ਮੈਂ ਉਹਨਾਂ ਦੇ ਕੁਝ ਤਜਜ਼ੀਆਕਾਰ ਜਿਹੜੇ ਕ੍ਰਿਟੀਕਲ ਨੇ ਇਮਰਾਨ ਖਾਨ ਦੇ, ਉਹ ਕਹਿੰਦੇ ਜੀ ਆਪਣੇ ਲੋਕਾਂ ਨੂੰ ਦੱਸਣ ਦਾ ਕੀ ਫਾਇਦਾ ਹੈ ਜੀ, ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸੋ ਕਿੱਥੇ ਨੇ ਪਾਕਿਸਤਾਨੀ ਜਰਨਲਿਸਟ ਦੂਜੇ ਤੀਜੇ ਜਿਹੜੇ ਲਿਖਣ ਇੰਟਰਨੈਸ਼ਨਲ। ਇਹ ਨਹੀਂ ਹੁੰਦਾ। ਸਭ ਤੋਂ ਪਹਿਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਵੇਲੇ 8 ਮਿਲੀਅਨ ਕਸ਼ਮੀਰ ਵਾਦੀ ਦੇ ਮੁਸਲਮਾਨ ਜਾਂ ਕਸ਼ਮੀਰੀ, ਔਰ ਜੇ ਕੁੱਲ ਮਿਲਾ ਕੇ 13-14 ਮਿਲੀਅਨ ਦੇਖੀਏ ਜੰਮੂ ਕਸ਼ਮੀਰ ਇਨ ਟੋਟੋ ਇੱਕ ਸਟੇਟ ਹੈ, ਔਰ ਇਸ਼ੂ ਜੰਮੂ ਕਸ਼ਮੀਰ ਸਟੇਟ ਦਾ। ਬਹੁਤ ਵਾਰ ਕਸ਼ਮੀਰ ਵਾਦੀ ਕਸ਼ਮੀਰ ਵੈਲੀ ਕਰ ਕਰਕੇ ਅਸੀਂ ਇਹ ਵੀ ਪ੍ਰਭਾਵ ਦਿੰਦੇ ਹਾਂ ਜਿਵੇਂ ਜੰਮੂ ਤੇ ਲਦਾਖ ਦੇ ਉੱਤੇ ਕਲੇਮ ਨਹੀਂ ਹੈਗਾ। ਅਸੀਂ ਸਮਝਦੇ ਹਾਂ ਵੀ ਇਨ ਟੋਟੋ ਝੰਡਾ ਉਹਨਾਂ ਤਿੰਨਾਂ ਨੂੰ ਹੀ ਰਿਪਰੈਜ਼ੈਂਟ ਕਰਦਾ ਸੀ,
ਔਰ ਤਿੰਨਾਂ ਦੇ ਨਾਲ ਹੀ ਜੰਮੂ ਕਸ਼ਮੀਰ ਬਣਦਾ। ਪਰ ਇਮਰਾਨ ਖਾਨ ਹੋਰਾਂ ਨੇ ਆਪਣੇ ਐਡਰੈਸ 'ਚ ਇਸ ਸਾਰੇ ਨੂੰ ਉਹਨਾਂ ਨੇ ਕੇਸ ਬਿਲਡ ਕੀਤਾ। ਮੋਦੀ ਸਰਕਾਰ ਬਾਰੇ ਭਾਵੇਂ ਉਹਨਾਂ ਨੇ RSS ਦੀ ਵਿਚਾਰਧਾਰਾ ਕੀ ਹੈ, 1925 ਚ ਜਦੋਂ ਇਹ ਫਾਊਂਡ ਨੂੰ ਕੀਤਾ ਗਿਆ RSS ਨੂੰ, ਕਿਵੇਂ ਇਹ ਹਿੰਦੁਸਤਾਨ ਦੀ ਗੱਲ ਵੱਲ ਵੱਧਦੀ ਹੈ, ਕਿਵੇਂ 47 ਤੋਂ ਬਾਅਦ 3 ਵਾਰ ਇਸ ਦਹਿਸ਼ਤਗਰਦ ਜਿਹੜੀ ਹੈ ਇਹਨੂੰ ਉਸ ਦੇ ਇਲਜ਼ਾਮ ਥੱਲੇ ਇਸ ਤਨਜ਼ੀਮ ਨੂੰ ਬੈਨ ਕੀਤਾ ਗਿਆ, ਪਾਬੰਦੀ ਲਾਈ ਗਈ। ਜ਼ਾਹਰ ਹੈ ਇੱਕ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਸੀ, ਐਮਰਜੈਂਸੀ ਵੇਲੇ ਸੀ, ਔਰ ਬਾਬਰੀ ਮਸਜਿਦ ਢਾਣ ਤੋਂ ਬਾਅਦ ਸੀ। ਫਿਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ, ਔਰ ਇਹ ਸਿਆਣਪ ਹੁੰਦੀ ਹੈ, ਤੁਹਾਡੇ ਪਰਿਵਾਰ ਦਾ ਕੋਈ ਬੰਦਾ ਕੋਈ ਕੁਤਾਹੀ ਵੀ ਕਰੇ ਤੁਸੀਂ ਉਹਦਾ ਜਲੂਸ ਨਹੀਂ ਕੱਢਦੇ। ਸੋ ਜ਼ਾਹਰ ਹੈ ਇਮਰਾਨ ਖਾਨ ਹੋਰਾਂ ਨੇ ਜਿਹੜਾ ਪਾਕਿਸਤਾਨੀ ਆਵਾਮ ਦੇ ਵਿੱਚ ਇੱਕ ਸੈਂਟੀਮੈਂਟ ਅਗੇਂਸਟ ਜਿਹੜੇ ਅਰਬ ਦੇਸ਼ ਨੇ ਔਰ ਸ਼ੇਖਾਂ ਦੇ ਖਿਲਾਫ ਹੈ, ਉਹਨੂੰ ਵੀ ਉਹਨਾਂ ਨੇ ਕਵਰ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਕਿਸੇ ਦੀ ਕੋਈ ਮਜਬੂਰੀ ਹੈ, ਕੋਈ ਤਜ਼ਾਰਤੀ ਮਜਬੂਰੀ ਹੈ, ਪਰ ਅਲਟੀਮੇਟਲੀ ਉਹ ਸਾਡੇ ਨਾਲ ਖਲੋਣਗੇ। ਇਹ ਅਸੀਂ ਮੈਸੇਜ ਕਸ਼ਮੀਰੀਆਂ ਨੂੰ ਦੇਣਾ ਚਾਹੁੰਦੇ ਹਾਂ ਵੀ ਪਾਕਿਸਤਾਨ ਸਾਰਾ ਤੁਹਾਡੇ ਨਾਲ ਖੜਾ ਹੈ। ਔਰ ਉਹਨਾਂ ਨੇ ਜਿਹੜੇ ਪ੍ਰੋਗਰਾਮ ਵੀ ਦਿੱਤੇ ਕਿ ਭਾਈ ਹਰ ਜੁਮੇ ਨੂੰ ਜਿਹੜਾ ਉਹ ਅੱਧੇ ਘੰਟੇ ਲਈ ਜਾਂ ਘੰਟੇ ਲਈ, ਮੈਨੂੰ ਐਗਜ਼ੈਕਟ ਨਹੀਂ ਪਤਾ ਹੈ, ਵੀ ਲੋਕ ਬਾਹਰ ਨਿਕਲਣਗੇ ਔਰ ਆਉਣ ਵਾਲੇ ਪੀਰੀਅਡ ਵੱਖ-ਵੱਖ ਟਾਈਮਾਂ ਦੇ ਉੱਤੇ ਉਹ ਵੱਖ-ਵੱਖ ਪ੍ਰੋਗਰਾਮ ਦੇਣਗੇ। ਪਰ ਪਹਿਲਾਂ ਉਹਨਾਂ ਨੇ ਇਸ ਜੁਮੇ ਦੇ ਉੱਤੇ ਬਾਹਰ ਆ ਕੇ ਕਸ਼ਮੀਰੀਆਂ ਨਾਲ ਯਕਜ਼ਦੀ ਦਾ ਇਜ਼ਹਾਰ ਕਰਨ ਦੀ ਗੱਲ ਕੀਤੀ। ਔਰ ਉਹਦੇ 'ਚ ਸਕੂਲ ਦੇ ਬੱਚੇ ਹੋਣ, ਦਫ਼ਤਰਾਂ ਦੇ ਬਾਬੂ ਹੋਣ, ਬਿਊਰੋਕਰੈਟ ਹੋਣ, ਜਿਹੜਾ ਜਿੱਥੇ ਵੀ ਕੰਮ ਕਰ ਰਹੇ, ਔਰ ਉਹਨਾਂ ਨੇ ਬੜਾ ਫੋਰਸਫੁਲੀ ਕਿਹਾ ਕਸ਼ਮੀਰੀਆਂ ਨੂੰ ਕਿ ਮੈਂ ਹੁਣ ਤੁਹਾਡਾ ਐਂਬੈਸਡਰ ਹਾਂ, ਮੈਂ ਦੁਨੀਆ ਦੇ ਹਰ ਖੂੰਜੇ 'ਚ ਜਾ ਕੇ ਜਿਹੜਾ ਉਹ ਕੁੰਡਾ ਖੜਕਾਵਾਂਗਾ, ਇਸ ਕੇਸ ਨੂੰ ਅਸੀਂ ਲੜਾਂਗੇ। ਔਰ ਜਿੱਥੇ ਉਹਨਾਂ ਨੇ ਜਿਹਨੂੰ ਹਾਈਂਡਸਾਈਟ ਵਿਜ਼ਡਮ ਜਿਹਨੂੰ ਅਸੀਂ ਵੀ ਕਹਿੰਦੇ ਹਾਂ ਕਿ ਕਸ਼ਮੀਰੀਆਂ ਲਈ ਇਹ ਸ਼ਾਇਦ ਰੱਬ ਨੇ ਉਹਨਾਂ ਦੀ ਸੁਣ ਲਈ ਹੈ ਕਿ ਵੀ ਇਹ ਜਿਹੜਾ ਘੁੱਟ ਕੇ ਮਰਨ ਨਾਲੋਂ, ਜਿਵੇਂ ਉਹ ਪਿਛਲੇ 72 ਸਾਲ ਤੋਂ ਚੋਕ ਹੋ ਰਹੇ ਸੀ, ਖਾਸ ਤੌਰ ਤੇ ਪਿਛਲੇ 3 ਦਹਾਕਿਆਂ ਤੋਂ, ਉਹਨਾਂ ਦੇ ਲਈ ਹੁਣ ਇਹ ਡੂ ਔਰ ਡਾਈ ਦੀ ਗੱਲ ਹੈ, ਮੇਕ ਔਰ ਮਾਰ। ਔਰ ਉਹਨਾਂ ਨੇ ਕਿਹਾ ਵੀ ਇਸ ਓਪਰਚੁਨਿਟੀ ਨੂੰ ਅਸੀਂ, ਇਹ ਰੱਬ ਨੇ ਹੀ ਚਾਹਿਆ ਤੇ ਹੁਣ ਕਸ਼ਮੀਰੀਆਂ ਦੀ ਆਜ਼ਾਦੀ ਤੋਂ ਬਿਨਾਂ ਜਿਹੜਾ ਉਹ ਕੋਈ ਹੱਲ ਨਹੀਂ ਹੋਏਗਾ। ਔਰ ਉਹਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਮੈਂ 27 ਸਤੰਬਰ ਨੂੰ ਯੂਨਾਈਟਿਡ ਨੇਸ਼ਨਸ ਜਾ ਰਹੇ, ਕਸ਼ਮੀਰੀਆਂ ਦਾ ਮੈਂ ਜਿਹੜਾ ਸਾਰਾ ਕੇਸ ਹੈ ਉੱਥੇ ਮੈਂ ਬਿਆਨ ਕਰਾਂਗਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਵੀ ਇਹ ਜਿਹੜਾ ਜਦੋਂ ਤੱਕ ਅਸੀਂ ਇਹ ਅਹਿਦ ਕਰਦੇ ਹਾਂ ਕਿ ਕਸ਼ਮੀਰੀਆਂ ਨੂੰ ਆਜ਼ਾਦੀ ਮਿਲ ਨਹੀਂ ਜਾਂਦੀ, ਅਸੀਂ ਉਹਨਾਂ ਨਾਲ ਖੜੇ ਰਵਾਂਗੇ, ਭਾਵੇਂ ਕੋਈ ਹੋਰ ਸਾਡੇ ਨਾਲ ਖੜਾ ਹੋਵੇ ਜਾਂ ਨਾ ਹੋਵੇ। ਸੋ ਇਹ ਬਹੁਤ ਬੋਲਡ ਸਟੇਟਮੈਂਟ ਹੈ। ਫਿਰ ਉਹਨਾਂ ਨੇ ਇਹ ਵੀ ਕੇਸ ਬਿਲਡ ਕੀਤਾ, ਦੇਖੋ ਮਤਲਬ ਅਸੀਂ ਭਾਰਤ ਦੇ ਨਾਲ ਜਿਹੜੇ ਸਬੰਧ ਸੁਧਾਰਨ ਦੀ ਹਰ ਕੋਸ਼ਿਸ਼ ਕੀਤੀ। ਵੀ ਮੈਂ ਆਪਣੀ ਪਹਿਲੀ ਸਪੀਚ ਇਹ ਕਿਹਾ ਸੀ ਕਿ ਜੇ ਤੁਸੀਂ 1 ਕਦਮ ਵਧਾਓਗੇ ਅਸੀਂ 2 ਕਦਮ ਵਧਾਵਾਂਗੇ। ਤੇ ਜਦੋਂ ਹੀ ਅਸੀਂ ਡਾਇਲੌਗ ਦੀ ਗੱਲ ਕਰਦੇ ਸੀ ਕੋਈ ਨਵੀਂ ਗੱਲ ਸ਼ੁਰੂ ਕਰ ਦਿੰਦੇ ਸੀ। ਔਰ ਜੇ ਤੁਸੀਂ ਇਹ ਪੈਟਰਨ ਦੇਖੋ, 1 ਸਾਲ ਇਮਰਾਨ ਖਾਨ ਦੀ ਹਕੂਮਤ ਨੂੰ ਹੋ ਗਿਆ, ਇੰਡੀਆ ਦਾ ਇਹੀ ਪਾਰਟ। ਔਰ ਜਿਵੇਂ ਉਹਨੇ ਨੂਰਾਨੀ ਨੇ ਕਿਹਾ ਕਿ 2014 'ਚ ਇਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਕਸ਼ਮੀਰ ਮੁੱਦੇ ਤੇ ਕੋਈ ਡਾਇਲੌਗ ਨਹੀਂ ਕਰਨਾ ਜੀ। ਔਰ ਇਹੀ ਕਾਰਨ ਹੈ ਕਿ ਜਿਹੜੇ ਡਾਇਲੌਗ ਉਦੋਂ ਡਿਊ ਵੀ ਸੀ ਉਹਨੂੰ ਉਰਲੀਆਂ ਪਰਲੀਆਂ ਜਿਹੜੀਆਂ ਸ਼ਿਕਾਇਤਾਂ ਦੇ ਵਿੱਚ ਜੜ ਕੇ ਉਹਨਾਂ ਨੇ ਨਹੀਂ ਕੀਤਾ। ਫਿਰ ਉਹਨਾਂ ਨੇ, ਇਮਰਾਨ ਖਾਨ ਨੇ ਕਿਹਾ ਜੀ ਪੁਲਵਾਮਾ ਹਮਲੇ ਵੇਲੇ ਵੀ ਤੁਸੀਂ ਕੋਈ ਉਹਦੀ ਇਨਵੈਸਟੀਗੇਸ਼ਨ ਕਰੋ। ਫਿਰ ਸਿੱਧੀ ਉਂਗਲ ਸਾਡੇ ਤੇ ਚੁੱਕੀ ਗਈ। ਫਿਰ ਉਹਨਾਂ ਨੇ ਕਿਹਾ ਕਿ ਵੀ FATF ਜਿਹੜਾ ਫਾਈਨੈਂਸ਼ੀਅਲ ਬੁਹਰਾਨ ਦਾ, ਹੁਣ ਹਾਲਾਂ ਇੰਡੀਆ ਦਾ ਆਪਣਾ ਹਾਲ ਇਹ ਹੈ ਕਿ $1 ਦੇ ਮੁਕਾਬਲੇ 72 ਰੁਪਏ ਤੇ 72 ਰੁਪਏ ਨੇ, ਨੱਚ ਰਿਹਾ ਉਹਨਾਂ ਦਾ ਰੁਪਈਆ ਥੱਲੇ ਨੂੰ ਜਾ ਰਿਹਾ ਜੀ। ਅਸੀਂ ਕਿ ਜੀ ਇਹ ਹੁਣ ਸੋਨਾ ਜਿਹੜਾ ਉਹ 40,000 ਰੁਪਈਆ ਤੋਲਾ ਔਰ ਸਟੀਪ ਹਾਈ ਹੈ। ਸੋ ਉਹਨਾਂ ਦੀ ਆਪਣੀ ਇਕਨੋਮੀ ਜਿੱਥੇ ਲੱਖਾਂ ਜੌਬ ਜਾ ਰਹੇ ਨੇ, ਦੂਜੇ ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਇਸ FATF ਦੇ ਵਿੱਚ ਪਾਕਿਸਤਾਨ ਨੂੰ ਬਲੈਕ ਲਿਸਟ ਗਿਆ। ਉਹ ਕਹਿੰਦਾ ਵੀ ਉਹ ਸਾਨੂੰ ਇਹ ਗੱਲ ਸਮਝ ਆਣੀ ਸ਼ੁਰੂ ਹੋਈ ਕਿ ਵੀ ਅਸੀਂ ਕਿੱਧਰ ਨੂੰ, ਔਰ ਜਿਹਦੇ ਲਈ ਮੈਂ ਸਮਝਦਾ ਵੀ ਪੰਜਾਬੀ ਦਾ ਇਹ ਅਖਾਣ ਬਿਲਕੁਲ ਐਪਟ ਹੈ। ਔਰ ਮੈਨੂੰ ਵੈਸੇ ਖਾਨ ਸਾਹਿਬ ਦੀ ਇਨੋਸੈਂਸ ਚੰਗੀ ਵੀ ਲੱਗਦੀ ਹੈ, ਬਟ ਐਟ ਟਾਈਮਸ ਹੈਰਾਨੀ ਵੀ ਹੁੰਦੀ ਹੈ ਕਿ ਵੀ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਉਹ ਇੱਕ ਫਿਰੇ ਇੱਕ ਕਹੇ ਨੱਥ ਕਢਾਉਣ ਨੂੰ, ਦੂਜਾ ਫਿਰੇ ਨੱਕ ਵਢਾਉਣ ਨੂੰ, ਕਿ ਵੀ ਉਹ ਇਹ ਕਹਿੰਦੇ ਨੇ ਵੀ ਸਾਨੂੰ ਇਹ ਨੱਥ ਕਢਾ ਕੇ ਦੇਣਗੇ, ਗੱਲਬਾਤ ਕਰਨਗੇ। ਉਹ ਕਹਿੰਦਾ ਅਸੀਂ ਤੁਹਾਡਾ ਨੱਕ ਵੀ ਵੱਢਣਾ, ਉਹ ਤਾਂ ਕਹਿੰਦਾ ਅਸੀਂ ਲੈਣਾ ਜੀ, ਤੁਹਾਡਾ ਕਸ਼ਮੀਰ ਵੀ ਲੈਣਾ, ਪਾਕਿਸਤਾਨ ਆਕੂਪਾਈਡ ਜਿਹਨੂੰ ਕਹਿੰਦੇ ਨੇ। ਔਰ ਇਸ ਸਾਹਿਬ ਨੂੰ ਫਿਰ ਉਹਨਾਂ ਨੇ ਕਿਹਾ ਜੀ ਵੀ ਅਸੀਂ ਤਾਂ ਇਸ ਸਾਰੇ ਦੇ ਬਾਵਜੂਦ ਵੀ ਸਾਡੀ ਕੋਸ਼ਿਸ਼ ਸੀ ਵੀ ਗੱਲਬਾਤ ਹੋਏ। ਉਹਦੇ 'ਚੋਂ 5 ਅਗਸਤ ਦਾ ਦਿਨ ਆ ਗਿਆ ਔਰ ਕਸ਼ਮੀਰ 'ਚ ਵੱਡੀ ਫੌਜ ਭੇਜ ਕੇ
ਉਹਨਾਂ ਨੇ ਜਿਹੜੇ ਨਹਿਰੂ ਔਰ ਦੂਜਿਆਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਸ਼ਮੀਰੀਆਂ ਨਾਲ, ਉਹਨਾਂ ਦੀ ਵੀ ਉਹਨਾਂ ਨੇ ਖਿਲਾਫਤ ਕੀਤੀ। ਔਰ ਇਸ ਵੇਲੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਭਾਰਤ ਦੌੜ ਰਿਹਾ ਗੱਲਬਾਤ ਤੋਂ ਜਾਂ ਜੋ ਕਰਤੂਤਾ ਕਰ ਰਿਹਾ ਇਹ RSS ਦੇ ਨਜ਼ਰੀਏ ਕਰਕੇ ਹੈ। ਔਰ ਉਹ ਨਜ਼ਰੀਆ ਬੜਾ ਸਾਫ਼ ਹੈ ਕਿ ਭਾਰਤ ਹਿੰਦੂਆਂ ਦਾ ਹੈ ਔਰ ਇਸ ਦੇ ਲਈ ਇੱਥੇ ਹਿੰਦੂ ਰਾਜ ਰਹੇਗਾ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਮੁਸਲਮਾਨਾਂ ਨਾਲ ਬਹੁਤ ਨਫ਼ਰਤ ਕਰਦੇ ਨੇ ਔਰ ਉਹ ਇਹ ਸਮਝਦੇ ਨੇ ਵੀ ਹੁਣ ਸਾਡਾ ਰਾਜ ਔਰ ਮੁਸਲਮਾਨਾਂ ਨੂੰ ਸਬਕ ਸਿਖਾਇਆ ਜਾਏ। ਔਰ RSS ਦੀ ਵਿਚਾਰਧਾਰਾ, ਹਿਟਲਰ ਦੀ ਨਾਜ਼ੀ ਪਾਰਟੀ, ਮੁਸੋਲਿਨੀ ਦੀ ਫਾਸ਼ਿਸਟ ਵਿਚਾਰਧਾਰਾ, ਉਸ ਦੇ ਵਿੱਚ ਯਕੀਨ ਰੱਖਦੀ ਹੈ। ਔਰ ਇਹੀ ਵਿਚਾਰਧਾਰਾ ਆਈਡੀਓਲੋਜੀ ਹੈ ਜਿਹਨੇ ਬਾਬਰੀ ਮਸਜਿਦ ਢਾਈ, ਜਿਹਨੇ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਨੂੰ ਮਾਰਿਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਕਨਕਲੂਜਨ ਉਹਨਾਂ ਦਾ ਸੀ ਬਿਲਕੁਲ ਠੀਕ। ਇਹ ਸਾਰੀਆਂ ਗੱਲਾਂ ਕਹਿ ਕੇ ਆਪਣੇ ਲੋਕਾਂ ਉਹਨਾਂ ਨੇ ਕਿਹਾ ਵੀ ਦੇਖੋ, ਜੇ ਇਹ ਮਾਮਲਾ ਹੱਲ ਨਾ ਹੋਇਆ, ਜੰਗ ਵੱਲ ਵਧਿਆ, ਤੇ ਦੋਨਾਂ ਦੇਸ਼ਾਂ ਦੇ ਕੋਲ ਹੀ ਜਿਹੜਾ ਹੈ ਉਹ ਆਤਸ਼ੀ ਹਥਿਆਰ ਨੇ, ਪਰਮਾਣੂ ਹਥਿਆਰ ਨੇ। ਔਰ ਜ਼ਾਹਰ ਹੈ ਕਿ ਵੀ ਇਹ ਫਿਰ ਜਿਹੜੀ ਹੈ ਦੋਨਾਂ ਦੇਸ਼ਾਂ ਜਾਂ ਇਸ ਬਰੇ ਸਗੀਰ ਦੀ ਤਬਾਹੀ ਨਹੀਂ ਹੋਏਗੀ, ਜਿਹੜਾ ਇਸ ਦਾ ਅਸਰ ਦੁਨੀਆ ਤੇ ਵੀ ਪਵੇਗਾ। ਸੋ ਇਸ ਦੇ ਨਾਲ ਉਹਨਾਂ ਨੇ ਕਨਕਲੂਡ ਕੀਤਾ। ਔਰ ਜ਼ਾਹਰ ਹੈ ਕਿ ਜਿਸ ਆਫਿਸ 'ਚੋਂ ਐਡਰੈਸ ਕਰ ਰਹੇ ਸੀ ਉਹਦੇ 'ਚ ਪਾਕਿਸਤਾਨ ਦਾ ਝੰਡਾ ਵੀ ਸੀ, ਆਜ਼ਾਦ ਕਸ਼ਮੀਰ ਦਾ ਝੰਡਾ ਵੀ ਸੀ। ਸੋ ਇਹ ਇੱਕ ਸੋਲੀਡੈਰਿਟੀ ਦਾ ਸਬੂਤ ਸੀ। ਸੋ ਅਸੀਂ ਅਗੇਨ ਇਹ ਸਮਝਦੇ ਹਾਂ ਕਿ ਸਿੱਖ ਕੌਮ ਲਈ ਵੀ, ਔਰ ਇੱਕ ਆਰਟੀਕਲ ਅੱਜ ਇੱਕ ਬੜੀ ਹੋਰ ਸਾਊਥ ਏਸ਼ੀਅਨ ਜਰਨਲ 'ਚ ਅਪੀਅਰ ਹੋਇਆ, ਉਹਨੂੰ ਅਸੀਂ ਡਿਸਕਸ ਕਰਾਂਗੇ ਆਉਣ ਵਾਲੇ ਦਿਨਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕਸ਼ਮੀਰ ਦੇ ਮੁੱਦੇ ਨੇ, ਆਰਟੀਕਲ 370 ਐਬਰੋਗੇਟ ਕਰਨ ਨੇ ਖਾਲਿਸਤਾਨ ਨੂੰ ਵਾਪਸ ਫਰੰਟ ਬਰਨਰ ਤੇ ਲੈ ਆਂਦਾ। ਔਰ ਫਿਰ ਜਿਹੜੇ ਉਹਨਾਂ ਦੇ ਵਿੱਚ ਵੜੇ ਹੋਏ ਕਈਆਂ ਦੇ ਸਿਰ ਤੇ ਭਾਵੇਂ ਪੱਗਾਂ ਹੀ ਹੋਣ, ਇਸ ਕਿਸਮ ਦੇ ਲਿਖਾਰੀ ਨੇ, ਉਹ ਕਹਿ ਰਹੇ ਨੇ ਇਹ ਫਿਕਰ ਨਾ ਕਰੋ ਵੀ ਪਾਕਿਸਤਾਨ ਕੀ ਜਾਂ ਦੂਜਾ ਕਰ ਰਿਹਾ, ਇਹ ਖਾਲਿਸਤਾਨੀ ਤੇ ਕਸ਼ਮੀਰੀ ਇਕੱਠੇ ਹੋ ਗਏ। ਔਰ ਉਹ ਇਹ ਕਹਿ ਰਹੇ ਨੇ ਵੀ ਦੁਨੀਆ ਭਰ 'ਚ ਜੁਆਇੰਟ ਪ੍ਰੈਸ ਕਾਨਫਰੰਸਿਸ, ਜੁਆਇੰਟ ਪ੍ਰੋਟੈਸਟ ਔਰ ਹੈਲਪ ਜਿਵੇਂ ਗਰਾਊਂਡ ਦੇ ਉੱਤੇ ਵੀ। ਔਰ ਅੱਜ ਹੀ ਮੈਂ ਪੜ੍ਹ ਰਿਹਾ ਸੀ ਕਿ ਦੇਹਰਾਦੂਨ ਕੇ ਕਿੱਥੇ ਜਿੱਥੇ ਕਸ਼ਮੀਰੀ ਸਟੂਡੈਂਟ ਫਸੇ ਹੋਏ ਨੇ, ਖਾਲਸਾ ਏਡ ਦੇ ਵਲੰਟੀਅਰ ਜਿਹੜੇ ਕਿ ਉੱਥੇ ਫੂਡ ਪੈਕੇਜ ਵੰਡ ਰਹੇ ਸੀ, ਉਹ ਇਲਾਕੇ ਦੇ ਲੋਕਾਂ ਨੇ ਆ ਕੇ ਕਿਹਾ ਜੀ ਤੁਸੀਂ ਬੰਬ ਵੰਡ ਰਹੇ ਹੋ ਕਸ਼ਮੀਰੀਆਂ ਨੂੰ। ਫਿਰ ਉਹਨਾਂ ਨੇ ਕਿਹਾ ਜੀ ਇਹ ਤਾਂ ਅਸੀਂ ਹਮੇਸ਼ਾ ਹੀ ਹਿਊਮੈਨਿਟੇਰੀਅਨ ਕੰਮ ਕਰਦੇ ਹਾਂ। ਉਹਨਾਂ ਨੇ ਕਿਹਾ ਜੀ ਨਹੀਂ ਇਹ ਜਿਹੜਾ ਸਾਰਾ ਇੱਥੇ ਗਾਰਬੇਜ ਖਿਲ ਰਹੇਗਾ ਜਾਂ ਦੂਜੇ ਇਹ ਇੰਨਾ ਤੁਸੀਂ 5000 ਰੁਪਈਆ ਕਿ ਪਤਾ ਨਹੀਂ 50000 ਰੁਪਈਆ ਉਹਨਾਂ ਨੇ ਦੇ ਕੇ ਉੱਥੇ ਉਹਨਾਂ ਨੂੰ ਸਰਵ ਕਰਨ ਦਿੱਤਾ। ਸੋ ਮਤਲਬ ਇਹ ਜਿਹੜੀ ਨਫ਼ਰਤ ਹੈ ਹੁਣ ਸਿੱਖਾਂ ਦੇ ਖਿਲਾਫ ਕਿ ਜੀ ਇਹ ਕਸ਼ਮੀਰੀਆਂ ਦੇ ਨਾਲ ਖਲੋਤੇ ਨੇ, ਉੱਥੇ ਵੀ ਵਿਜ਼ੀਬਲ ਹੈ। ਔਰ ਜ਼ਾਹਰ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇੱਧਰ ਉਹਨਾਂ ਨੇ ਕਰਫਿਊ ਲਾ ਕੇ ਮਾਰਨੇ ਸ਼ੁਰੂ ਕੀਤੇ ਨੇ, ਪੰਜਾਬ 'ਚ ਹੜ੍ਹਾਂ ਦੇ ਜਿਹੜੇ ਫਲੱਡ ਲਿਆਂਦੇ ਗਏ ਨੇ, ਔਰ ਕੋਈ ਸੈਂਟਰ ਦਾ ਇੱਕ ਪੈਨੀ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਦਿੱਤੀ, ਕੋਈ ਉਹਨਾਂ ਦਾ ਆਬਜ਼ਰਵਰ ਪੰਜਾਬ 'ਚ ਨਹੀਂ ਆਇਆ। ਸੋ ਉਹਨਾਂ ਨੇ ਕਿਹਾ ਜੀ ਇੱਧਰ ਅਸੀਂ ਤੁਹਾਨੂੰ ਗੋਲੀਆਂ ਨਾਲ ਮਾਰਾਂਗੇ, ਇੱਧਰ ਤੁਹਾਨੂੰ ਪਾਣੀ 'ਚ ਡੋਬ ਕੇ ਮਾਰਾਂਗੇ। ਸੋ ਮੈਂ ਸਮਝਦਾ ਵੀ ਇਹ ਹੜ੍ਹਾਂ ਦੇ ਮੁੱਦੇ ਦੇ ਉੱਤੇ ਵੀ ਜਿਹੜੀ ਲਾਈਨ ਹੈ ਇਹ ਡਾਇਸਪੋਰਾ ਕਮਿਊਨਿਟੀ ਨੂੰ ਭਾਵੇਂ ਹੌਲੀ ਹੌਲੀ ਸਮਝ ਆਈ ਹੈ ਪਰ ਸਮਝ ਆ ਗਈ ਹੈ। ਸੋ ਆਉਣ ਵਾਲੇ ਪੀਰੀਅਡ 'ਚ ਮੈਂ ਸਮਝਦਾ ਇਹ ਠੀਕ ਹੈ, ਦੇਸ਼ ਤੇ ਕਾਲ, ਟਾਈਮ ਔਰ ਸਪੇਸ ਵਾਹਿਗੁਰੂ ਦੇ ਹੱਥ ਵਸ ਹੁੰਦਾ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਨਾਜ਼ੀ ਰਜੀਮ, ਇਹ ਮੁਸੋਲਿਨੀ ਦੀ ਤਰਜ਼ ਦਾ ਫਾਸ਼ੀ ਰਜੀਮ, ਇਸ ਦਾ ਅੰਤ ਨੇੜੇ। ਔਰ ਬਿਲਕੁਲ ਇਹ ਭਾਵੇਂ ਅੱਜ ਚਿਦੰਬਰਮ ਸਿੱਖਾਂ ਦੇ ਪਿੱਛੇ ਹੀ ਹੈ, ਪਰ ਉਹਨੇ ਇਹ ਪ੍ਰੋਫੈਸੀ ਕਰ ਦਿੱਤੀ ਸੀ ਭਾਰਤੀ ਪਾਰਲੀਮੈਂਟ 'ਚ ਖਲੋ ਕੇ। ਉਹਨੇ ਕਿਹਾ ਸੀ ਕਿ ਦਿਸ ਇਜ਼ ਦਾ ਬਿਗਨਿੰਗ ਆਫ ਦਾ ਐਂਡ ਆਫ ਡਿਸਇੰਟੀਗ੍ਰੇਸ਼ਨ ਆਫ ਇੰਡੀਆ। ਔਰ ਮੈਂ ਸਮਝਦਾ ਕਿ ਇਹੀ ਅਲਟੀਮੇਟਲੀ ਇਸ ਡਾਇਰੈਕਸ਼ਨ ਵਾਲੀ ਗੱਲ ਜਾ ਰਹੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਬਾਰੇ ਜਿਹੜਾ ਇਹ ਕੰਪੈਰੀਜ਼ਨ ਕੀਤਾ, ਮੁਲਾਂਕਣ ਕੀਤਾ, ਇਹਦੇ ਆਪਣੇ ਇਸ ਬਾਰੇ ਵਿਚਾਰ ਆਪਣੇ ਸਾਂਝੇ ਕੀਤੇ ਆ। ਸੋ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਜਾਂਦੇ ਇਸ ਸੈਗਮੈਂਟ ਦੇ ਖਤਮ ਹੋਣ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਵੀ ਕਰਨਾ ਚਾਹੂੰਗਾ। ਜਿਵੇਂ ਕਿ ਆਰਟੀਕਲ 370 ਬਾਰੇ ਭਾਰਤੀ ਮੀਡੀਆ ਵੱਲੋਂ ਤੇ ਭਾਰਤ ਦੀ ਸਰਕਾਰ ਵੱਲੋਂ ਜਿਹੜੇ ਕਲੇਮ ਕੀਤੇ ਜਾ ਰਹੇ ਨੇ, ਭਾਵੇਂ ਉਹ ਇਹ ਕਹਿਣਾ ਹੋਵੇ ਕਿ ਇਹ ਸਾਡਾ ਇੰਟਰਨਲ ਇਸ਼ੂ ਹੈ ਤੇ ਇੰਟਰਨਲੀ ਅਸੀਂ ਕਨਸਟੀਟਿਊਸ਼ਨਲੀ ਇਹਨੂੰ ਐਬਰੋਗੇਟ ਕੀਤਾ, ਖਤਮ ਕੀਤਾ, ਅਬੋਲਿਸ਼ ਕੀਤਾ, ਇਹ ਜਿਹੜੇ ਸਾਰੇ ਕਲੇਮਸ ਨੇ ਇਹ ਕਿੰਨੇ ਕੁ ਸਹੀ ਨੇ ਤੇ ਕਿੰਨੇ ਕੁ ਗਲਤ ਨੇ, ਇਸ ਇਸ਼ੂ ਦੇ ਉੱਤੇ ਜਿਹੜਾ 9:30 ਤੋਂ 10 ਵਜੇ ਤੱਕ ਦਾ TV84 ਦਾ ਗੁਫ਼ਤਗੂ ਦਾ ਪ੍ਰੋਗਰਾਮ ਹੁੰਦਾ ਜਿਹਨੂੰ ਨਾਰਮਲੀ ਮੈਂ ਹੋਸਟ ਕਰਦਾ, ਉਹਦੇ ਵਿੱਚ ਡਾਕਟਰ ਇਕਤਦਾਰ ਕਰਾਮਤ ਚੀਮਾ ਦੇ ਨਾਲ ਅਸੀਂ ਅੱਜ ਵਿਚਾਰ ਚਰਚਾ ਕੀਤੀ ਹੈ।
ਤੇ ਡਾਕਟਰ ਚੀਮਾ ਜਿੱਥੇ ਯੂਨਾਈਟਿਡ ਨੇਸ਼ਨਸ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ, ਉੱਥੇ 2017 ਦੇ ਵਿੱਚ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਇੱਕ ਰਿਪੋਰਟ ਛਾਪੀ ਗਈ ਸੀ। ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ, ਮਾਈਨੋਰਿਟੀਜ਼ ਨੇ, ਉਹਨਾਂ ਦੇ ਕਨਸਟੀਟਿਊਸ਼ਨਲੀ ਉਹਨਾਂ ਦੇ ਜਿਹੜੇ ਹੱਕ ਡਿਨਾਈ ਕੀਤੇ ਜਾ ਰਹੇ ਨੇ, ਜਿਹੜੀਆਂ ਉਹਨਾਂ ਨੂੰ ਡਿਫਿਕਲਟੀਜ਼ ਆਉਂਦੀਆਂ ਨੇ, ਇਸ ਦੇ ਉੱਤੇ ਡਾਕਟਰ ਚੀਮਾ ਵੱਲੋਂ ਲਿਖੀ ਗਈ ਰਿਪੋਰਟ US ਡਿਪਾਰਟਮੈਂਟ ਵੱਲੋਂ ਜਿਹੜਾ ਇਹ ਯੂਸਰਫ ਹੈਗਾ ਉਹਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਸੀ। ਸੋ ਉਹਨਾਂ ਨੇ ਕਨਸਟੀਟਿਊਸ਼ਨਲੀ ਇਸ ਗੱਲ ਨੂੰ ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਰੱਖਿਆ ਵੀ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਕਿਵੇਂ ਮਾਈਨੋਰਿਟੀਜ਼ ਦੇ ਹੱਕਾਂ ਨੂੰ ਡਿਨਾਈ ਕਰਦਾ ਹੈ, ਤੇ ਨਾਲ ਹੀ ਜਿਹੜਾ ਇਹ ਆਰਟੀਕਲ 370 ਨੂੰ ਖਤਮ ਕਰਨ ਦਾ ਮੋਟਿਵ ਹੈ ਭਾਰਤ ਸਰਕਾਰ ਦਾ ਉਹ ਕੀ ਹੈ, ਤੇ ਜਿਹੜਾ ਉਹ ਕੀਤਾ ਗਿਆ ਕਦਮ ਚੁੱਕਿਆ ਗਿਆ ਇਹ ਕਿਵੇਂ ਅਨਕਨਸਟੀਟਿਊਸ਼ਨਲ ਹੈ। ਸੋ 9:30 ਤੋਂ 10 ਦਾ ਜਿਹੜਾ ਇਹ ਪ੍ਰੋਗਰਾਮ ਹੋਵੇਗਾ ਉਹਨੂੰ ਵੀ ਤੁਸੀਂ ਜ਼ਰੂਰ, ਮੈਂ ਉਮੀਦ ਕਰਦਾ, ਦੇਖੋਗੇ। ਤੇ ਸਾਡੇ ਜਿਹੜੇ ਵਿਚਾਰ ਹੈਗੇ ਆ, ਤੁਸੀਂ ਆਪਣੇ ਜਿਹੜੇ ਸੁਝਾਅ ਨੇ, ਵਿਚਾਰ ਨੇ, ਉਹ ਵੀ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ sos@tv84.tv ਤੇ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਇਸ ਸੈਗਮੈਂਟ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਮੁਲਾਕਾਤ ਹੁੰਦੀ ਹੈ।